082722500 कृष्ण धनोता यूनिवर्सिटी बलजिंदर सिंह नेजर वुडलैंड परमजीत कौर रंगी वैकाविल जरनैल सिंह जौहल लिनवुड गुरपाल सिंह सोहल क्लोविस जी एंड टायर एंड लूप वर्ल्ड जिन्हां कोलों तुसीं ट्रक वाश ऑयल चेंज एयर ब्रेक का काम करवा सकते हो। नਵੇਂ पुराने टायर वाजिब कीमतां ते खरीद सकते हो। सेंटानेला मडेला दे विच लोकेशन ने कॉल कर सकते हो। निम्मा सहोता 209 277 0113 वैस्ट कोस्ट ट्रक ड्राइविंग स्कूल फ्रेसडो वाले ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ 559 374 4541 ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ ਕਮਰਸ਼ੀਅਲ ਲੋਨਸ ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575 ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਰਕੀਆਣਾ 4159090503 ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਪਿੰਟੂ ਜੀ ਕਰੀਏ ਗੱਲਬਾਤ ਦੀ ਸ਼ੁਰੂਆਤ। ਕਹਿੰਦੇ ਕਾਫੀ ਵੱਡੀ ਘਟਨਾ ਜਿਹੜੀ ਵਾਪਰੀ ਹੈ ਦਿੱਲੀ ਦੀ ਕੋਰਟ ਦੇ ਜੱਜ ਸਾਹਮਣੇ ਗੈਂਗਸਟਰ ਦਾ ਕਤਲ ਹਮਲਾਵਰ ਵੀ ਮਾਰੇ ਗਏ। ਇਹ ਕੀ ਹੈ ਲਾ ਐਂਡ ਆਰਡਰ ਦੀ ਸਿਚੁਏਸ਼ਨ ਜੀ ਬਣੀ? खत्म है जी, बस खत्म है, सारी खेड खत्म है। इस तरह भी अगे भी एक बारी घटना घटी सीगी पर तुसी ये देखो कि रोहिणी कोर्ट दे विच जो कुछ वापरिया वो कोर्ट दे अंदर जिहड़ा कोर्ट रूम हुंदा जिहनूं आपां कहने आ ना जिथे कटहरे वगैरह जिवें फिल्मां दे विच सैटअप हुंदा सारा कि सुनवाई आपां कई बार देखदे बहस हुंदी है वकीलां दी तां कुछ लोग बैठे हुंदे आ जिस तरह वो सारा माहौल जिद्दां कि वो कोर्ट रूम हुंदा है तां कोर्ट रूम जिथे जज साहब बैठदे ने जिथे रीडर स्टैनो उन्हां दे अर्द लई मतलब कि नैब कोर्ट कितना स्टाफ हुंदा है। कमाल की गल है, तो बहुत वड्डी घटना मेरे ख्याल दे नाल हिस्टरी दे विच इस तरह वापरिया बहुत बारी जुडिशरी दे अंदर कॉम्पलैक्सां दे विच लड़ाइयां हुंदियां ने कतल हो जाते हैं पर जज दे सामने जाके इस तरह गैंगवार ही हो जानी। तो एक पासे दुपासड़ कह लो कि फायरिंग होनी ਇੰਨੀਆਂ ਮੌਤਾਂ ਹੋ ਜਾਣੀਆਂ ਹੈਰਾਨਗੀ ਵਾਲੀ ਗੱਲ ਹੈ। ਖੈਰ ਮਾਮਲਾ ਕੀ ਸੀਗਾ ਕਿ ਇੱਕ ਗਰੋਹਬਾਜ਼ ਬੜਾ ਕਹਿ ਲਓ ਕਿ ਨਾਮੀ ਸੀਗਾ ਬੰਦਾ ਇਹਨਾਂ ਨੇ ਫੜਿਆ ਸੀ। ਇੱਕ ਦੋ ਦਫਾ ਭੱਜ ਵੀ ਗਿਆ ਸੀ ਪੁਲਿਸ ਦੀ ਕਸਟਡੀ ਦੇ ਵਿੱਚ। ਹਰਿਆਣੇ ਵਾਲੀ ਸਾਈਡ ਤੇ ਤੁਹਾਨੂੰ ਪਤਾ ਉਧਰ ਵੀ ਗੈਂਗਿਜ਼ਮ ਬਹੁਤ ਜ਼ਿਆਦਾ ਆ। ਉਹ ਗੋਗੀ ਨਾਂ ਦਾ ਇਹਨਾਂ ਨੇ ਉਹ ਗਰੋਹਬਾਜ਼ 30 ਕਿਸਾਨਾਂ ਦਾ ਫੜਿਆ ਸੀਗਾ। ਅੱਜ ਉਹਦੀ ਪੇਸ਼ੀ ਸੀਗੀ। ਹਿਸਾਬ ਲਾ ਲਓ ਕਿ 1:15 ਵਜੇ ਸਭ ਕੁਛ ਵਾਪਰਿਆ ਵਾ ਤੇ ਜਦੋਂ ਉਹਨੂੰ ਕੋਰਟ ਦੇ ਵਿੱਚ ਖੜਿਆ ਗਿਆ ਪੇਸ਼ ਕਰਨ ਵਾਸਤੇ ਕਿਉਂਕਿ ਜੱਜ ਦੇ ਸਾਹਮਣੇ ਲਿਜਾਣਾ ਪਵੇਗਾ ਦੋਸ਼ੀ ਨੂੰ। ਜਦੋਂ ਉਹਨੂੰ ਖੜਿਆ ਗਿਆ ਠੀਕ ਉਸੇ ਵੇਲੇ ਵਕੀਲਾਂ ਦੇ ਭੇਸ ਦੇ ਵਿੱਚ ਆਏ ਦੋ ਹਮਲਾਵਰ ਉਹਨੂੰ ਸ਼ੂਟ ਕਰ ਦਿੰਦੇ। ਉਹਨੂੰ ਚਲੋ 3-4 ਗੋਲੀਆਂ ਲੱਗਦੀਆਂ ਨੇ ਤੇ ਉਹ ਤੇ ਥਾਂ ਹੀ ਟੱਪ ਜਾਂਦਾ। ਫਿਰ ਉਸ ਤੋਂ ਬਾਅਦ ਜਿਹੜੀ ਸਿਕਿਉਰਿਟੀ ਉਹਨੂੰ ਲੈ ਕੇ ਆਈ ਹੈ, ਹਾਲਾਂਕਿ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਵੀ ਮੁਲਜ਼ਮ ਨੂੰ ਜਦੋਂ ਜੱਜ ਸਾਹਿਬ ਦੇ ਪੇਸ਼ ਕੀਤਾ ਜਾਂਦਾ ਤਾਂ 1 ਜਾਂ 2 ਬੰਦੇ ਅੰਦਰ ਜਾਂਦੇ ਜੀ, ਠੀਕ ਹੈ। ਹੱਥ ਕੜੀ ਲਾ ਲਈ ਜਾਂਦੀ ਹੈ ਚਾਹੇ ਉਹ ਜਿੱਦਾਂ ਮਰਜ਼ੀ ਖੂਨ ਖਾ ਰਿਹਾ। ਕੁਝ ਖਾਸ ਮੌਕਿਆਂ ਨੂੰ ਛੱਡ ਕੇ ਤਾਂ ਆਮ ਤੌਰ ਤੇ ਹੱਥ ਕੜੀ ਉਤਾਰ ਲਈ ਜਾਂਦੀ ਹੈ। ਇੱਕ ਬੰਦਾ ਜਿੱਦਾਂ ਉਂਗਲਾਂ ਪਾ ਕੇ ਉਹਨੂੰ ਫੜ ਕੇ ਪੇਸ਼ ਕਰ ਦਿੰਦਾ ਹੈ। ਸੋ ਇਹ ਜਿਹੜੀ ਸੁਣਵਾਈ ਹੋ ਰਹੀ ਸੀ ਉਸ ਸਮੇਂ ਦੀ ਗੱਲ ਆ। ਤਾਂ ਹੁਣ ਜ਼ਾਰਾ ਜੀ ਗੱਲ ਹੈ ਕਿ ਜਿਹੜੇ ਨਾਲ ਆਏ ਹੋਣਗੇ ਸਿਕਿਉਰਿਟੀ ਵਾਲੇ ਕਿਉਂਕਿ ਬੰਦਾ ਬਹੁਤ ਬਦਨਾਮ ਸੀਗਾ ਗਰੋਹਬਾਜ਼ ਬੜਾ ਨਾਮੀ ਗਰੋਹਬਾਜ਼ ਸੀਗਾ ਤਾਂ ਸਿਕਿਉਰਿਟੀ ਟਾਈਟ ਸੀ ਪਰ ਬਾਹਰ ਖਲੋਤੇ। ਫਿਰ ਜਦ ਇਹ ਵਕੀਲਾਂ ਦੇ ਭੇਸ ਦੇ ਵਿੱਚ 2 ਹਮਲਾਵਰ ਆਏ ਜਿਹੜੇ ਕਿ ਤਥਾ ਕਥਿਤ ਤੌਰ ਤੇ ਦੱਸੇ ਜਾ ਰਹੇ ਆ ਵਿਰੋਧੀ ਗੈਂਗ ਦੇ, ਇਹ ਜਦੋਂ ਫਿਰ ਫਾਇਰਿੰਗ ਕਰਕੇ ਤੋਂ ਖਿਸਕਣ ਦਾ ਯਤਨ ਕਰ ਰਹੇ ਸੀ ਠੀਕ ਉਸ ਵੇਲੇ ਜਿਹੜੀ ਫੋਰਸ ਨਾਲ ਆਈ ਸੀ ਉਹਨਾਂ ਨੇ ਇਹਨਾਂ ਨੂੰ ਦੋਨਾਂ ਨੂੰ ਭੁੰਨ ਕੱਟਿਆ। 2 ਇਹ ਮਰੇ ਆ, ਇੱਕ ਜਿਹੜਾ ਉਹ ਗੈਂਗਸਟਰ ਜਿਹਨੂੰ ਇਹਨਾਂ ਨੇ ਕਤਲ ਕੀਤਾ ਉਹ ਮਰ ਗਿਆ। ਇੱਕ ਦੱਸਦੇ ਆ ਕਿ ਕੋਈ ਜੂਨੀਅਰ ਵਕੀਲ ਸੀ ਉਹ ਬੀਬੀ ਦੀ ਵੀ ਮੇਰੇ ਖਿਆਲ ਦੇ ਨਾਲ ਇੰਜਰੀ ਹੋਈ ਆ, ਸ਼ਾਇਦ ਪੈਰ ਤੇ ਗੋਲੀ ਲੱਗੀ ਆ। ਬਾਕੀ ਹੋਰ ਕੋਈ ਸਮਾਚਾਰ ਆ ਜਾਵੇ ਤਾਂ ਕਿਹਾ ਨਹੀਂ ਜਾ ਸਕਦਾ ਕਿਉਂਕਿ ਉੱਥੇ ਅਫੜਾ ਤਫੜੀ ਇੰਨੀ ਮਚ ਗਈ ਸੀ ਕਿ ਕੋਈ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਕਿਹੜੇ ਪਾਸਿਓਂ ਗੋਲੀ ਚੱਲ ਰਹੀ ਹੈ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰਾ ਜਿਸ ਤਰ੍ਹਾਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆ ਕਿ ਕੋਰਟਾਂ ਦੇ ਵਿੱਚ ਜਾਂ ਕਾਨਫਰੰਸ ਹਾਲ ਦੇ ਵਿੱਚ ਕਿਤੇ ਇਸ ਤਰ੍ਹਾਂ ਦਾ ਐਕਸ਼ਨ ਸੀਨ ਹੁੰਦਾ ਬਿਲਕੁਲ ਉਸੇ ਤਰ੍ਹਾਂ ਦਾ ਮੈਂ ਕੁਛ ਵਿਜ਼ੂਅਲ ਦੇਖੇ ਆ ਜਿਹੜੇ ਸਾਈਡ ਤੋਂ ਕਿਸੇ ਨੇ ਰਿਕਾਰਡ ਕੀਤੇ ਆ। ਬੜੇ ਭਿਆਨਕ ਨੇ ਉਹ ਕਿ ਕਿਵੇਂ ਲੋਕਾਂ 'ਚ ਅਫੜਾ ਤਫੜੀ ਔਰ ਜਿਹੜੀ ਉੱਥੇ ਸਿਕਿਉਰਿਟੀ ਲੱਗੀ ਆ ਉਹ ਵੀ ਹਥਿਆਰਬੰਦ ਸਿਕਿਉਰਿਟੀ ਜਿਹੜੀ ਕੰਪਲੈਕਸ ਦੇ ਵਿੱਚ ਉਹ ਵੀ ਡਰ ਰਹੀ ਆ ਕਿ ਗੋਲੀ ਪਤਾ ਨਹੀਂ ਕਿਹੜੇ ਪਾਸਿਓਂ ਲੱਗ ਜਾਣੀ ਆ।
ਤਾਂ ਖੈਰ ਬਹੁਤ ਵੱਡੀ ਘਟਨਾ ਹੈ, ਔਰ ਇਸੇ ਕਰਕੇ ਮੇਰੇ ਖਿਆਲ ਦੇ ਨਾਲ ਵਕੀਲ ਸਟ੍ਰਾਈਕ ਤੇ ਚੱਲ ਗਏ ਆ ਕਿ ਇੱਥੇ ਤਾਂ ਭਾਈ ਗੰਦ ਪਿਆ ਗਿਆ, ਕੋਈ ਵੀ ਆਊਗਾ, ਕੋਈ ਵੀ ਕੱਲ ਨੂੰ ਵਕੀਲਾਂ ਦਾ ਭੇਸ ਧਾਰ ਕੇ ਆ ਕੇ ਤੇ ਕਿਸੇ ਨੂੰ ਵੀ ਠੋਕ ਜਾਊਗਾ। ਸੋ ਬੜੀ ਮੈਂ ਕਹੂੰਗਾ ਕਿ ਇਹ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਆ, ਔਰ ਦਿੱਲੀ ਦੇ ਵਿੱਚ ਵਾਪਰੀ ਆ, ਇਹ ਉਸ ਤੋਂ ਵੀ ਜ਼ਿਆਦਾ ਹੈਰਾਨਗੀ ਵਾਲੀ ਗੱਲ ਆ। ਵੈਸੇ ਮੋਦੀ ਸਾਹਿਬ ਗਏ ਆ ਤੇ ਉੱਥੇ ਅਮਰੀਕਾ ਦੇ ਵਿੱਚ ਸਮੱਸਿਆ ਕਿ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਸ਼ੂਟ ਆਊਟ ਹੋ ਜਾਂਦੇ ਆ, ਪਰ ਉਹਨਾਂ ਨੂੰ ਕੀ ਦੱਸੀਏ, ਜੇ ਉਹ ਦੁੱਖ ਦੱਸਣਗੇ ਤੇ ਇੱਥੇ ਤਾਂ ਕੋਰਟ ਕੰਪਲੈਕਸਾਂ ਦੇ ਵਿੱਚ ਹੀ ਛੱਡੋ, ਕੋਰਟ ਰੂਮਾਂ ਦੇ ਵਿੱਚ ਵੀ ਸ਼ੂਟ ਆਊਟ ਹੋ ਜਾਂਦੇ ਆ। ਜੀ ਜੀ, ਹਾਲਾਤ ਪਤਾ ਨਹੀਂ ਕਿੱਧਰ ਨੂੰ ਜਿਹੜਾ ਉਹ ਤੁਰੇ ਨੇ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ, ਇਹ ਚੱਲ ਕੀ ਰਿਹਾ, ਨਵੇਂ ਸੀਐਮ ਨੂੰ ਫੇਰ ਦਿੱਲੀ ਕਹਿੰਦੇ ਸੱਦਿਆ ਗਿਆ ਹੈ। ਮੈਨੂੰ ਤਾਂ ਲੱਗਦਾ ਕਿ ਉਹਨਾਂ ਨੂੰ ਇੱਕ ਪੱਕਾ ਕੁਆਟਰ ਹੀ ਦੇ ਦੇਣਾ ਚਾਹੀਦਾ। ਮੁੰਡੇ ਮਜ਼ਾਕ ਕਰਦੇ ਸੀ, ਉਹ ਕਹਿੰਦੇ ਤੁਸੀਂ ਜੈਟ ਦੀ ਗੱਲ ਕਰਦੇ ਹੋ, ਜਿੰਨੇ ਫੇਰੇ ਇਹਦੇ ਲਵਾਉਣ ਡਏ ਨੇ, ਲੱਗਦਾ ਹੈ ਕਿ ਰਾਕਟ ਚਾਹੀਦਾ ਉਹਦੇ ਵਾਸਤੇ, ਤੇ ਮਿੰਟ ਬਾਅਦ ਦਿੱਲੀ ਸੱਦ ਲਿਆ ਜਾਂਦਾ। ਜੈਟ ਛੱਡੋ, ਕਹਿੰਦੇ ਰਾਕਟ ਲੈਣਾ ਪੈਣਾ, ਜਿੰਨੇ ਗੇੜੇ ਇੱਕ ਦਿਨ ਚ ਦੋ ਗੇੜੇ ਦਿੱਲੀ ਦੇ ਹੱਦ ਹੋ ਗਈ ਆ। ਕਿਉਂਕਿ ਜਿਹੜੇ ਸੀਐਮ ਸਾਹਿਬ ਸੀਗੇ ਉਹ ਰਾਤ ਉੱਥੇ ਸਨ, 10 ਵਜੇ ਤੋਂ 2 ਵਜੇ ਤੱਕ ਮੀਟਿੰਗ ਕੀਤੀ ਹੈ ਇਹਨਾਂ ਨੇ ਰਾਹੁਲ ਗਾਂਧੀ ਨਾਲ। ਬੰਦਾ ਤਕੜਾ, ਮੈਂ ਤਾਂ ਫਿਰ ਵੀ ਕਹੂੰਗਾ ਚਰਨਜੀਤ ਸਿੰਘ, ਕਿ ਇੱਧਰੋਂ ਉੱਧਰ ਜਾਂਦਾ, ਇੱਧਰੋਂ ਉੱਧਰੋਂ ਜਾਂਦਾ। ਤੁਸੀਂ ਦੇਖਣਾ ਪਹਿਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਤੇ 3 ਵਜੇ ਤੱਕ ਸੈਕਟਰੀਏਟ ਦੇ ਵਿੱਚ ਬੈਠਾ ਰਿਹਾ। ਅਗਲੀ ਰਾਤ ਫਿਰ ਮੈਨੂੰ ਲੱਗਦਾ ਦਿੱਲੀ ਆ ਗਿਆ ਤੇ ਤੜਕੇ ਅੰਮ੍ਰਿਤਸਰ ਪਹੁੰਚ ਗਿਆ 2 ਵਜੇ, ਗੁਰਦੁਆਰਾ ਸਾਹਿਬ ਦੇ ਵਿੱਚ ਦਰਬਾਰ ਸਾਹਿਬ 'ਚ ਉਹਦੀ ਹਾਜ਼ਰੀ ਸੀਗੀ। ਹੁਣ ਰਾਤੀ ਉੱਥੋਂ ਦਿੱਲੀ ਤੋਂ ਤੁਰਿਆ ਤੇ ਫਿਰ ਸਵੇਰੇ ਅਜੇ ਚੰਡੀਗੜ੍ਹ ਪਹੁੰਚਿਆ। ਕਹਿੰਦੇ ਕਿ ਆਣ ਮੈਨੂੰ ਸੱਜਣਾ ਭਾਈ, ਇਹ ਚੱਲਦਾ ਕੀ ਪਿਆ, ਸਮਝ ਤੋਂ ਪਰੇ ਦੀ ਗੱਲ ਹੈ। ਇੰਨੇ ਫੇਰੇ ਕਾਤੋਂ ਲੱਗ ਰਹੇ ਨੇ, ਕੀ ਇਹ ਚੱਕਰ ਚੱਲਦਾ ਪਿਆ, ਕੁਛ ਸਮਝ ਨਹੀਂ ਆ ਰਹੀ ਕਾਂਗਰਸ ਦੀ ਸਟ੍ਰੈਟਜੀ ਦਾ ਨਾ। ਜੇ ਆਪਾਂ ਕਰਨਾ ਹੋਵੇ, ਪੋਸਟਮਾਰਟਮ ਕਰਨਾ ਹੋਵੇ ਤਾਂ ਬੜਾ ਔਖਾ ਦੂਜੀਆਂ ਪਾਰਟੀਆਂ ਦੇ ਮੁਕਾਬਲੇ, ਕਿਉਂਕਿ ਟੋਟਲੀ ਕਨਫਿਊਜ਼ ਹਾਈ ਕਮਾਨ ਆ, ਟੋਟਲੀ ਦੁਬਿਧਾ ਦੇ ਵਿੱਚ ਪਈ ਹੋਈ ਹਾਈ ਕਮਾਨ ਆ। ਸੋ ਜਿਹੜੀਆਂ ਗੱਲਾਂ ਹੁਣ ਹੈਗੀਆਂ ਨੇ ਉਹ ਤੇ ਸਾਫ਼ ਤੌਰ ਤੇ ਆ ਕਿ ਸ਼ਾਇਦ ਜਿਹੜਾ ਮੰਤਰੀ ਮੰਡਲ ਇਹਨਾਂ ਨੇ ਬਣਾਉਣਾ ਵਾ ਤਾਂ ਉਹਦੇ ਵਿੱਚ ਕੁਛ ਨਾ ਕੁਛ ਗੜਬੜ ਹੈ। ਮੱਥਾ ਖਪਾਈ ਤਾਈਓ ਕਰ ਰਹੇ ਨੇ ਕਿ ਕੁਛ ਇਸ ਤਰ੍ਹਾਂ ਦਾ ਕਰ ਲਿਆ ਜਾਵੇ ਕਿ ਬਹੁਤਾ ਖਲਾਰਾ ਨਾ ਪਵੇ। ਵੱਡੀ ਗੱਲ ਜਿਹੜੀ ਸਾਹਮਣੇ ਆ ਰਹੀ ਆ, ਇਹਦੇ ਵਿੱਚ ਸਿੱਧੂ ਦੀ ਪਸੂੜੀ ਫਿਰ ਨਿਕਲ ਰਹੀ ਆ। ਸਿੱਧੂ ਦੀ ਪਸੂੜੀ ਇਉਂ ਨਿਕਲ ਰਹੀ ਆ ਕਿ ਨਵਜੋਤ ਸਿੰਘ ਸਿੱਧੂ ਚਾਹੁੰਦਾ ਵਾ ਕਿ ਹੋਮ ਮਿਨਿਸਟਰੀ ਆ ਜਿਹੜੀ ਕਿ ਆਮ ਤੌਰ ਤੇ ਸੀਐਮ ਜਾਂ ਡਿਪਟੀ ਸੀਐਮ ਆਪਣੇ ਪਾਸ ਰੱਖਦੇ ਨੇ, ਕਿ ਜਿਹੜੀ ਇਹ ਹੋਮ ਮਿਨਿਸਟਰੀ ਆ ਜਿਹਦੇ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਜ਼ੋਰ ਲਾ ਰਿਹਾ ਹੈ। ਗੱਲ ਇਹ ਆ ਕਿ ਅਤੁਲ ਨੰਦਾ ਦੀ ਜਿਹੜੀ ਸ਼ਾਨਦਾਰ ਕੋਠੀ ਸੀ, ਵੈਸੇ ਅਤੁਲ ਨੰਦਾ ਦੀ ਕੋਈ ਇਹ ਨਹੀਂ ਹੈ ਕਿ ਉਹਨੂੰ ਦਾਜ ਦੇ ਵਿੱਚ ਮਿਲੀ ਸੀਗੀ ਜਾਂ ਉਹਨੇ ਆਪਣੀ ਕਮਾਈ ਦੇ ਵਿੱਚੋਂ ਬਣਾਈ ਸੀ, ਟੈਕਸ ਪੇਅਰ ਦੀ ਕਮਾਈ ਦੇ ਵਿੱਚੋਂ। ਬੜੀ ਸ਼ਾਨਦਾਰ ਕੋਠੀ ਵੀ ਲੈ ਗਿਆ ਸੁਖਜਿੰਦਰ ਸਿੰਘ ਰੰਧਾਵਾ, 50 ਨੰਬਰੀ ਕੋਠੀ ਵੱਜਦੀ ਆ ਉਹ ਲੈ ਗਿਆ। ਤਾਂ ਹੁਣ ਉਹਦੀ ਆਖਿਆ ਕਿ ਮੈਂ ਹੋਮ ਮਿਨਿਸਟਰੀ ਲੈ ਲਵਾਂ। ਇਹ ਦੇਖੋ ਅੰਦਰ ਦੀ ਗੱਲ ਹੈ ਕਾਂਗਰਸ ਦੀ, ਕੋਈ ਓਫੀਸ਼ੀਅਲੀ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਇਹਨਾਂ ਨੂੰ ਤਾਂ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਮੰਤਰੀ ਦੀ ਛੁੱਟੀ ਹੋਣੀ ਆ, ਕਿਹੜੇ ਤੇ ਗੁਣਾ ਪੈ ਜਾਣਾ ਆ, ਕੁਛ ਨਹੀਂ ਆ। ਪਰ ਅੰਦਰ ਦੇ ਜਿਹੜੇ ਬੰਦੇ ਇਹਨਾਂ ਦੀ ਜਾਣਕਾਰੀ ਰੱਖਦੇ ਆ, ਹਾਈ ਕਮਾਂਡ ਦੀਆਂ ਗੱਲਾਂ ਸੁਣਦੇ ਕਰਦੇ ਆ, ਉਹਨਾਂ ਦਾ ਜੇ ਆਪਾਂ ਸਾਰਾ ਗੱਲਬਾਤ ਦਾ ਨਿਚੋੜ ਕੱਢੀਏ, ਆਈਓ ਆ ਕਿ ਪਸੂੜੀ ਇਹਨਾਂ ਚੀਜ਼ਾਂ ਤੇ ਹੀ ਫਸ ਰਹੀ ਆ ਕਿ ਕਿਹੜਾ ਆਵੇ, ਕਿਹਦੀ ਛੁੱਟੀ ਕੀਤੀ ਜਾਵੇ, ਔਰ ਸਭ ਤੋਂ ਵੱਡੀ ਗੱਲ ਹੈ ਕਿ ਹੋਮ ਮਿਨਿਸਟਰੀ ਕਿਹਦੇ ਕੋਲ ਜਾਵੇ। ਤਾਂ ਰੰਧਾਵਾ ਚਾਰਾ ਮਾਰ ਰਿਹਾ ਹੈ ਕਿ ਇੱਧਰ ਮੇਰੇ ਗੁੱਟ ਦੇ ਨਾਲ ਇਹ ਗਾਨਾ ਵੱਜ ਜਾਵੇ, ਤੇ ਜਿਹੜਾ ਨਵਜੋਤ ਸਿੰਘ ਸਿੱਧੂ ਕਹਿੰਦਾ ਕਿ ਆਪਣਾ ਵੀ ਇੱਕ ਲੰਗੋਟੀਆ ਯਾਰ ਹੈਗਾ ਦੁਆਬੇ ਦਾ, ਦੁਆਬੀਆ, ਤੇ ਕਿਉਂ ਨਾ ਉਹਨੂੰ ਇਹ ਮੌਕਾ ਜਿਹੜਾ ਸੇਵਾ ਦਾ ਜ਼ਰੂਰ ਦਵਾ ਦਈਏ। ਸੋ ਇੱਥੇ ਇੱਕ ਪਸੂੜੀ ਕਹਿੰਦੇ ਆ ਕਿ ਪੈ ਗਈ ਆ। ਇਸੇ ਕਰਕੇ ਇਹਨਾਂ ਨੇ ਵਾਪਸ ਬੁਲਾਇਆ ਚਰਨਜੀਤ ਸਿੰਘ ਹੋਰਾਂ ਨੂੰ ਕਿ ਤੁਸੀਂ ਆਓ, ਆਪਾਂ ਇਹਦਾ ਕੋਈ ਹੱਲ ਕੱਢੀਏ। ਤਾਂ ਮਜ਼ਾਕ ਬਣ ਗਿਆ ਹੁਣ ਤੇ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਬਾਦਲ ਨੇ ਵੀ, ਉਹਨਾਂ ਦੇ IT ਸੈੱਲ ਨੇ ਵੀ ਪੋਸਟ ਕਰ ਦਿੱਤਾ। ਉਹ ਕਹਿੰਦੇ ਆ ਕਿ ਹੱਦ ਹੋ ਗਈ ਆ, ਇੰਨਾ ਵੀ ਕੰਟਰੋਲ ਕਰਕੇ ਕਿਸੇ ਮੁੱਖ ਮੰਤਰੀ ਨੂੰ ਚਲਾਇਆ ਜਾ ਸਕਦਾ ਹੈ। ਮਤਲਬ ਕਿ ਵਿਰੋਧੀ ਪਾਰਟੀਆਂ ਨੇ ਵੀ ਗੱਲ ਚੁੱਕ ਲਈ ਆ। ਲੋਕ ਮਜ਼ਾਕ ਦੇ ਵਿੱਚ ਕਹਿ ਰਹੇ ਆ ਕਿ ਉਹ ਹੰਸਰਾਜ ਹੰਸ ਨੇ ਗਾਣਾ ਜਿਹੜਾ ਸਾਨੂੰ ਤੇਰੇ ਸ਼ਹਿਰ ਦੇ ਜਿਹੜਿਆਂ ਨੇ ਖਾ ਲਿਆ, ਉਹ ਸ਼ਾਇਦ ਚਰਨਜੀਤ ਸਿੰਘ ਵਾਸਤੇ ਹੀ, ਵਿਚਾਰੇ ਵਾਸਤੇ ਲਿਖਿਆ ਸੀ। ਸੌਂਦਾ ਕਿਹੜੇ ਵੇਲੇ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਸੱਚੀਓ। ਮੈਂ ਜ਼ਾਤੀ ਤੌਰ ਤੇ ਬੜਾ ਸੋਚ ਕੇ ਰਾਨਿਆ ਕਿ ਉਹ ਤੁਰਿਆ ਜਾਂਦਾ ਹੀ ਸੌਂ ਜਾਂਦਾ ਹੋਣਾ ਗੱਡੀ ਗੁੱਡੀ ਚ, ਹੋਰ ਤੇ ਕੋਈ ਟਾਈਮ ਹੀ ਨਹੀਂ ਲੱਗਦਾ। ਇੱਧਰ ਆਉਂਦਾ ਇੱਥੇ ਕੋਈ ਨਾ ਕੋਈ ਰੌਲਾ, ਕੋਈ ਨਾ ਕੋਈ ਫੰਕਸ਼ਨ,
ਉਹ ਦਿੱਲੀ ਵਾਲੇ ਕਹਿੰਦੇ ਸੀ ਆ ਜਾ ਭਾਈ ਆ ਜਾ। ਤਾਂ ਹੁਣ ਦੇਖੋ ਕੀ ਬਣਦਾ। ਅੱਜ ਦੀ ਰਾਤ ਮਹੱਤਵਪੂਰਨ ਆ। ਹਿਸਾਬ ਲਾ ਲਓ ਕਿ ਅੱਜ ਹਫ਼ਤਾ ਹੋ ਚੱਲਿਆ ਤਕਰੀਬਨ। ਇਹ ਸਾਰਾ ਜਿਹੜਾ ਚੱਲਿਆ ਸੀ ਕੰਮ ਸ਼ਨੀਵਾਰ ਚੱਲਿਆ ਸੀ ਤੇ ਹੁਣ ਸ਼ਨੀਵਾਰ ਚੜ ਜਾਣਾ ਆ। ਹਫ਼ਤਾ ਹੋ ਗਿਆ। ਹਿਸਾਬ ਲਾ ਲਓ ਕਿ ਇਹ ਇਸ ਛਛੋ ਪੰਜ ਚੋਂ ਨਿਕਲ ਹੀ ਨਹੀਂ ਪਾ ਰਹੇ ਕਿ ਭਾਈ ਕੈਬਨਿਟ ਦਾ ਗਠਨ ਕਰੀਏ, ਸਰਕਾਰ ਚਲਾਈਏ, ਜਿਹੜੇ ਫੈਸਲੇ ਲੈਣੇ ਲੈ ਲਈਏ। ਇਹਨਾਂ ਦੀ ਕਨਫਿਊਜ਼ਨ ਦਾ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਲਓ ਕਿ ਜਿਹੜੇ ਕੱਲ ਇਹਨਾਂ ਨੇ ਏਜੀ ਬਣਾਏ ਸਨ ਦਪਿੰਦਰ ਸਿੰਘ ਪਟਵਾਲੀਆ ਜੀ, ਇਹਨਾਂ ਨੇ ਦੀਪਿੰਦਰ ਸਿੰਘ ਪਟਵਾਲੀਆ ਨੂੰ ਵੀ ਬਦਲ ਦਿੱਤਾ। ਅੱਜ ਅਨਮੋਲ ਰਤਨ ਜੀ ਬਣਾ ਦਿੱਤੇ ਗਏ। ਹਿਸਾਬ ਲਾ ਲਓ ਕਿ ਕਿਸ ਤਰ੍ਹਾਂ ਐਲਾਨ ਹੁੰਦੇ ਆ, ਕਿਸ ਤਰ੍ਹਾਂ ਫਿਰ ਬਾਅਦ ਦੇ ਵਿੱਚ ਵਾਪਸ ਲੈ ਲਏ ਜਾਂਦੇ ਆ। ਤਾਂ ਟੋਟਲੀ ਕਨਫਿਊਜ਼ਨ ਨਜ਼ਰ ਆ ਰਹੀ ਹੈ ਕਿ ਇਸ ਵੇਲੇ ਕਾਂਗਰਸ ਦੇ ਵਿੱਚ ਦੁਵਿਧਾ ਆ। ਹਾਲਾਂਕਿ ਵੱਡੀ ਗੱਲ ਇਹ ਰਹੀ ਆ ਕਿ ਸੁਨੀਲ ਜਾਖੜ ਜਿਹੜੇ ਆ ਉਹ ਅੱਜ ਚਰਨਜੀਤ ਸਿੰਘ ਦੇ ਹੱਕ ਦੇ ਵਿੱਚ ਖੁਸ਼ ਨਜ਼ਰ ਆਏ ਆ, ਪ੍ਰਸੰਨ ਨਜ਼ਰ ਆਏ ਆ। ਮਤਲਬ ਕਿ ਉਹਨਾਂ ਨੂੰ ਤਾਂ ਪਲੋਸ ਲਿਆ ਗਿਆ। ਜਿਵੇਂ ਆਪਾਂ ਵੈਸੇ ਉਮੀਦ ਲਾ ਕੇ ਚੱਲਦੇ ਸੀਗੇ ਕਿ ਸੁਨੀਲ ਜਾਖੜ ਨੂੰ ਕਿਤੇ ਜਾਣ ਨਹੀਂ ਦਿੱਤਾ ਜਾਏਗਾ, ਤਾਂ ਉਸ ਉਮੀਦ ਦੇ ਮੁਤਾਬਕ ਉਹਨਾਂ ਨੂੰ ਤਾਂ ਪਲੋਸ ਲਿਆ ਗਿਆ। ਪਰ ਆਹ ਜਿਹੜੀਆਂ ਗੱਲਾਂ ਨੇ ਕਿ ਆਹ ਮਿਨਿਸਟਰੀ ਸਾਡੇ ਕੋਲ ਆ ਜਾਵੇ, ਫਲਾਣੇ ਗਰੁੱਪ ਦਾ ਮਿਨਿਸਟਰ ਉੱਧਰ ਚਲੇ ਜਾਵੇ, ਆਪ ਵਿਧਾਇਕ ਜਿਹੜੇ ਆ ਉਹ ਵੀ ਜ਼ੋਰ ਤੋੜ ਲਾ ਰਹੇ ਆ ਕਿ ਮੇਰੀ ਕਿਤੇ ਨਾ ਕਿਤੇ ਕੋਈ ਗਰਾਰੀ ਫਸ ਜਾਵੇ। ਸੋ ਟੋਟਲੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭੱਜ ਦੌੜ ਵਾਲਾ ਤੇ ਕਨਫਿਊਜ਼ਨ ਵਾਲਾ ਦੌਰ ਜਿਹੜਾ ਉਹ ਕਾਂਗਰਸ ਦੇ ਵਿੱਚ ਆ ਤੇ ਅੰਤਹੀਨ ਬਣਦਾ ਨਜ਼ਰ ਆ ਰਿਹਾ। ਜੀ, ਭਾਵੇਂ 2-4 ਸੀਐਮ ਜਿਹੜੇ ਹੋਰ ਬਦਲ ਕੇ ਦੇਖ ਲੈਣ, ਪਤਾ ਨਹੀਂ ਇਹਨਾਂ ਦਾ ਕੁਝ ਬਣਨਾ ਕਿ ਨਹੀਂ ਬਣਨਾ। ਇੱਧਰ ਇੱਕ ਹੋਰ ਸਿਆਪਾ, ਉਪ ਮੁੱਖ ਮੰਤਰੀ ਓਪੀ ਸੋਨੀ ਨੇ ਰੱਖ ਦਿੱਤੀ ਆਪਣੀ ਦਿੱਲੀ ਇੱਛਾ। ਕੀ ਹੈ ਜੀ ਇਹਨਾਂ ਦੀ ਇੱਛਾ ਜੀ? ਹੁਣ ਇਹਨਾਂ ਦੀ ਇੱਛਾ ਤੇ ਵੈਸੇ ਵੱਡੀ ਹੁੰਦੀ ਆ, ਆਮ ਤੌਰ ਤੇ ਛੋਟੀ ਇਹ ਰੱਖਦੇ ਨਹੀਂ ਹੈ ਜੀ। ਛੋਟੀ ਇੱਛਾ ਨਹੀਂ ਇਹ ਰੱਖਦੇ। ਇਹ ਕਹਿੰਦੇ ਆ ਕਿ ਦੇਖੋ ਦਾਸ ਨੂੰ ਤੁਸੀਂ ਉਪ ਮੁੱਖ ਮੰਤਰੀ ਦੀ ਸੇਵਾ ਲਾ ਕੇ ਜੋ ਕਰਮ ਕਮਾਇਆ ਉਹਦੇ ਵਾਸਤੇ ਮੈਂ ਮਸ਼ਕੂਰ ਹਾਂ, ਤਹਿ ਦਿਲ ਤੋਂ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ। ਪਰ ਦਾਸ ਦੀ ਇੱਕ ਹੋਰ ਜੋਦੜੀ ਅਰਜ਼ ਬੇਨਤੀ ਹੈ, ਉਸਨੂੰ ਪ੍ਰਵਾਨ ਕਰ ਲਿਆ ਜਾਵੇ ਤਾਂ ਮੈਂ ਸਮਝਾਵਾਂਗਾ ਕਿ ਮੇਰਾ ਪਾਰ ਉਤਾਰਾ ਹੋ ਗਿਆ। ਭਾਵ ਇਹ ਆ ਕਿ ਮੈਨੂੰ ਛੋਟੀ ਜਿਹੀ ਇੱਕ ਚੀਜ਼ ਚਾਹੀਦੀ ਆ, ਉਹ ਚੀਜ਼ ਦੇ ਦਿਓਗੇ ਤਾਂ ਮੇਰੀ ਰੂਹ ਤੋਂ ਪ੍ਰਸੰਨਤਾ ਹੋ ਜਾਏਗੀ। ਉਹ ਕਹਿੰਦੇ ਆ ਕਿ ਦਾਸ ਨੂੰ ਮੁੱਖ ਮੰਤਰੀ ਦੇ ਬਰੋਬਰ ਸਹੂਲਤਾਂ ਦੇ ਕੇ ਬਸ ਨਿਹਾਲ ਕਰ ਦਿਓ। ਇਸ ਤੋਂ ਬਾਅਦ ਆਪਾਂ ਨੂੰ ਕੁਛ ਲੋੜੀਦਾ ਹੀ ਨਹੀਂ, ਨਾ ਹੀ ਰਹਿ ਗਿਆ ਬਸ। ਹਾਂਜੀ, ਬਸ ਆ ਦੱਸੋ ਕਿ ਕੀ ਚੱਲ ਕੀ ਰਿਹਾ। ਮੈਂ ਤੇ ਹੈਰਾਨ ਆ। ਹਾਲਤ ਹੋ ਗਈ ਆ। ਵੈਸੇ ਤੇ ਜੇ ਤੁਸੀਂ ਦੇਖੋਗੇ ਇੱਕ ਗੱਲ ਆ, ਜਿਹੜਾ ਸੰਵਿਧਾਨ ਆ, ਸੰਵਿਧਾਨ ਦੇ ਵਿੱਚ ਉਪ ਮੁੱਖ ਮੰਤਰੀ ਦਾ ਤੇ ਕਿਤੇ ਹੈ ਹੀ ਨਹੀਂਗਾ, ਉਹਦਾ ਹੀ ਹੈ ਨਹੀਂਗਾ। ਇਹਨਾਂ ਨੂੰ ਚਲੋ ਉਹਨਾਂ ਨੇ ਕਲਗੀ ਲਾ ਦਿੱਤੀ ਕਿ ਤੁਰੇ ਫਿਰੋ, ਕੀ ਫਰਕ ਪੈਂਦਾ ਆ। ਜਿੱਥੇ ਇੰਨੇ ਨੱਚਦੇ ਫਿਰਦੇ ਵਿਆਹ ਦੇ ਵਿੱਚ ਤੁਸੀਂ ਵੀ ਨੱਚੇ ਫਿਰੋ। ਸਾਰਾ ਜਾਤ ਸਮੀਕਰਨ ਵਾਲਾ ਤੁਹਾਨੂੰ ਪਤਾ ਹੀ ਆ ਕਿ ਉਹ ਬਿਠਾਉਣਾ ਹੁੰਦਾ ਇਹਨਾਂ ਨੇ ਕੰਮ। ਤਾਂ ਖੈਰ ਚਲੋ ਇਹਨਾਂ ਨੇ ਉਹ ਸਾਰਾ ਕੁਛ ਕਰ ਲਿਆ। ਪਰ ਉਸ ਤੋਂ ਬਾਅਦ ਤੁਸੀਂ ਦੇਖੋ ਖਵਾਇਸ਼ਾਂ ਕਿਸ ਤਰ੍ਹਾਂ ਦੀਆਂ ਰੱਖੀ ਬੈਠੇ ਹੋ। ਸੋਨੀ ਸਾਹਿਬ ਕਹਿ ਲਓ ਕਿ ਹੇਠਲੇ ਪੱਧਰ ਤੋਂ ਰਾਜਨੀਤੀ ਸਟਾਰਟ ਕਰਦੇ ਆ। ਤਕਰੀਬਨ 2.5-3 ਦਹਾਕਿਆਂ ਦਾ ਉਹਨਾਂ ਦਾ ਬੜਾ ਰਿਕਾਰਡ ਸ਼ਾਨਦਾਰ ਰਿਹਾ। ਸਿਰਫ ਇੱਕੋ ਇਲੈਕਸ਼ਨ ਮੇਰੇ ਖਿਆਲ ਦੇ ਨਾਲ ਨਵਜੋਤ ਸਿੱਧੂ ਤੋਂ ਆ ਰਹੇ ਆ। ਤਾਂ ਸਾਰਾ ਕੁਛ ਹਾਸਲ ਕੀਤਾ ਤੁਸੀਂ ਜ਼ਿੰਦਗੀ ਦੇ ਵਿੱਚ। ਹੁਣ ਕਹਿੰਦੇ ਕਿ ਮੁੱਖ ਮੰਤਰੀ ਦੇ ਬਰੋਬਰ ਸਹੂਲਤਾਂ ਜਿਹੜੀਆਂ ਉਹ ਕਰ ਦਿਓ। ਤਾਂ ਮੈਨੂੰ ਲੱਗਦਾ ਕਿ ਡਿਮਾਂਡ ਤੇ ਇਹ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ 5-7 ਹੋਣੇ ਚਾਹੀਦੇ ਆ ਸੂਬੇ ਦੇ ਵਿੱਚ। ਡਿਪਟੀ 30-40 ਹੋਣੇ ਚਾਹੀਦੇ ਆ ਤੇ ਬਾਕੀ ਬੱਚੇ ਜਿਹੜੇ ਉਹ ਸਾਰੇ ਹੀ ਮੰਤਰੀ ਹੋਣੇ ਚਾਹੀਦੇ ਆ। ਦਫਾ ਕਰੋ, ਕੋਈ ਵਿਤਕਰਾ ਕਿਸੇ ਨਾਲ ਹੋਵੇ ਹੀ ਨਾ, ਸਾਰੇ ਹੀ ਖੁਸ਼ ਹੋ ਜਾਣ, ਸਾਰੇ ਹੀ ਪ੍ਰਸੰਨ ਹੋ ਜਾਣ। ਇਹ ਕਿਹੜੀ ਪੱਗ ਨੂੰ ਪਿਆ ਮੈਨੂੰ ਤੇ ਸਮਝ ਨਹੀਂ ਲੱਗਦੀ। ਲੋਕ ਜਿਹੜੇ ਆ ਤਰਾਈ ਕਰਨ ਡਏ ਆ, ਮਸਾਂ ਉਮੀਦਾਂ ਦੇ ਨਾਲ ਤੁਹਾਡੇ ਵੱਲ ਵੇਖਣ ਡਏ ਆ ਕਿ ਸ਼ਾਇਦ ਤੁਸੀਂ ਕੁਛ ਕਰੋਗੇ। ਤੁਸੀਂ ਤੇ ਬਿਲਕੁਲ ਹੀ ਕਹਿ ਲਓ ਕਿ ਲਾਲਚ ਜਿਹੜਾ ਹੈ ਉਹ ਆਪਣਾ ਡੋਲ ਕੇ ਦਿਖਾ ਰਹੇ ਹੋ। ਆਂਦੇ ਹੁੰਦੇ ਆ ਕਿ ਕਿਸੇ ਦਾ ਟੱਬਰ ਵੱਡਾ ਤੇ ਕਿਸੇ ਦਾ ਬੱਬਰ ਵੱਡਾ। ਬੱਬਰ ਮਤਲਬ ਕਿ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਘੜਾ ਘੋੜਾ ਟੁੱਟ ਜਾਂਦਾ ਹੁੰਦਾ ਸੀਗਾ ਨਾ ਆਪਣਾ, ਤੇ ਜਿਹੜਾ ਘੜੇ ਦਾ ਥੱਲੜਾ ਪਾਸਾ ਹੁੰਦਾ ਸੀਗਾ ਉਹਦਾ ਬੱਬਰ ਬਣਾ ਦਿੰਦੇ ਹੁੰਦੇ ਸੀ। ਘਰ ਦੇ ਜਿਹੜੇ ਜਾਨਵਰ ਹੁੰਦੇ ਸੀ ਉਹਨਾਂ ਦੇ ਵਿੱਚ ਪਾਣੀ ਤੇ ਲੱਸੀ ਲੁੱਸੀ ਪੀ ਲਿਆ ਕਰਦੇ ਸੀ। ਤੇ ਕਹਿੰਦੇ ਹੁੰਦੇ ਸੀ ਕਿਸੇ ਦਾ ਟੱਬਰ ਵੱਡਾ ਤੇ ਕਿਸੇ ਦਾ ਬੱਬਰ ਵੱਡਾ। ਮਤਲਬ ਕਿ ਕਿਸੇ ਨੂੰ ਆਪਦੇ ਟੱਬਰ ਦੀ ਹੁੰਦੀ ਹੈ ਕਿ ਯਾਰ ਮੈਂ ਘੱਟ ਖਾ ਲਵਾਂ ਤੇ ਟੱਬਰ ਦੇ ਮੂੰਹ 'ਚ ਪੈ ਜਾਵਾਂ। ਕਬੀਲਦਾਰ ਆਦਮੀ ਆਪਾਂ ਵੀ ਐਂ ਕਰਦੇ ਕਈ ਵਾਰ ਕਿ ਬਾਲ ਬੱਚਾ ਜਿਹੜਾ ਉਹ ਚੰਗਾ ਖਾ ਲਵੇ, ਉਹ ਪੀਜ਼ਾ ਵਗੈਰਾ ਖਾ ਲਵੇ, ਆਪਣੇ ਵਰਗਾ ਤੇ ਕੁਲਫੀ ਲੈ ਕੇ ਉੱਥੇ ਮੈਂਗੋ ਵਾਲੀ ਰੁਪਈਏ ਵਾਲੀ ਉਹਦੇ ਨਾਲ ਵੀ ਸਾਰ ਲੈਂਦਾ ਕਈ ਵਾਰ ਕਿ ਜਵਾਕ ਪੀਜ਼ਾ ਖਾ ਲਵੇ। ਪਰ ਕਿਸੇ ਦਾ
ਕਿਸੇ ਦਾ ਟੱਬਰ ਨਹੀਂ ਵੱਡਾ ਹੁੰਦਾ, ਉਹ ਕਹਿੰਦਾ ਕਿ ਮੇਰਾ ਬੱਬਰ ਵੱਡਾ, ਮਤਲਬ ਕਿ ਮੇਰਾ ਥਾਲ ਭਰਿਆ ਹੋਣਾ ਚਾਹੀਦਾ, ਖਸਮਾਂ ਦਾ ਸਿਰ ਖਾਵੇ। ਉਹ ਆਂਦੇ ਜੀ ਉਹ ਢਿੱਡਾ ਜੀ ਤੁਈਓ ਪੁੱਤ ਤੇ ਤੁਈਓ ਧੀ, ਆਹ ਹਾਲ ਹੁੰਦਾ ਕੁਛ ਬੰਦਿਆਂ ਦਾ। ਪਰ ਇਹ ਤੇ ਮੈਂ ਸਮਝਦਾ ਕਿ ਬਹੁਤ ਜਿੰਨੀ ਆਪਦੀ ਇਹਨਾਂ ਨੇ ਖੱਟੀ ਆ ਰਾਜਨੀਤੀ ਚ, ਉਹ ਸਾਰੀ ਖੂਹ ਖਾਤੇ ਪਾਉਂਦੇ। ਇੰਨੀ ਕਿੱਡੀ ਕੁ ਲਾਲਚ ਵਾਲੀ ਗੱਲ ਆ। ਸਹੂਲਤ ਚ ਕੀ ਆ, ਉੱਥੇ ਕੀ ਮਿਲ ਜੂ ਤੁਹਾਨੂੰ? ਸਾਰਾ ਕੁਛ ਤੇ ਮਿਲਿਆ ਹੋਇਆ। ਦੇਖੋ ਹਜ਼ੂਰ, ਗੱਲ ਇਹ ਆ ਕਿ ਤੁਸੀਂ ਚੰਡੀਗੜ੍ਹ ਚਲੇ ਜਾਓ, ਕਿਸੇ 3 ਸਟਾਰ ਹੋਟਲ ਚ ਠਹਿਰਨਾ ਹੈ, 5 ਸਟਾਰ ਹੋਟਲ ਚ ਠਹਿਰਨਾ ਹੈ, ਤੇ ਮੈਨੂੰ ਲੱਗਦਾ ਕਿ ਰੁਪਈਆ 30-40 ਹਜ਼ਾਰ ਮਾਂ ਨੂੰ ਨਹੀਂ ਜੰਮਿਆ। ਤੇ ਇਹਨਾਂ ਨੂੰ ਉਹ ਜਿਹੜਾ MLA ਹੋਸਟਲ ਆ, ਉਹਦਾ ਵੀ ਸ਼ਾਨਦਾਰ ਕਮਰਾ ਜਿਹੜਾ ਮੈਨੂੰ ਲੱਗਦਾ 500,000 ਰੁਪਏ ਰੈਂਟ ਤੋਂ ਵੱਧ ਨਹੀਂ ਮਿਲਦਾ। ਦੇਖ ਲਓ ਉੱਥੇ ਬਕਾਇਦਾ ਰੈਸ਼, ਦੂਜੇ ਬੰਗਲੇ ਸ਼ੰਗਲੇ, ਕਿੰਨਾ ਕੁਛ ਆ। ਕਾਰਾਂ ਫ੍ਰੀ, ਤੇਲ ਫ੍ਰੀ, ਟੈਲੀਫੋਨ ਫ੍ਰੀ, ਮੈਡੀਕਲ ਫ੍ਰੀ। ਹੋਰ ਕੀ ਲੈਣਾ? ਬੱਚੇ ਕੀ ਜਾਨ ਲੈਣੀ ਹੈ ਕਿਆ? ਉਹੀ ਗੱਲ ਆ ਨਾ। ਸੋ ਦੇਖੋ ਕੀ ਜਿਹੜਾ ਬਣਦਾ ਆ। ਵਰਿੰਦਰ ਪ੍ਰਹਾਰ ਹੁਸ਼ਿਆਰਪੁਰ ਤੋਂ ਬਸਪਾ ਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ। ਹਾਂਜੀ ਹਾਂਜੀ ਹਾਂਜੀ, ਇਹ ਐਲਾਨ ਕਰ ਦਿੱਤਾ ਹੈ ਇਹਨਾਂ ਨੇ। ਇਹਨਾਂ ਦੇ ਜਿਹੜੇ ਉਮੀਦਵਾਰ ਹੋਣਗੇ ਵਰਿੰਦਰ ਪ੍ਰਹਾਰ, ਸੋ ਅਲਾਇੰਸ ਦਾ ਜਿਹੜਾ ਉਮੀਦਵਾਰ ਆ, ਕਹਿ ਲਓ ਕਿ ਬਸਪਾ ਕੋਟੇ ਚੋਂ ਉਹ ਆਏਗਾ ਵਰਿੰਦਰ ਪ੍ਰਹਾਰ। ਤਾਂ ਇਹ ਕਾਫੀ ਦਿਲਚਸਪ ਟੱਕਰ ਹੋ ਜਾਏਗੀ। ਕਿਉਂਕਿ ਦੇਖੋ, ਜੇ ਆਪਾਂ ਗੱਲ ਕਰੀਏ 2017 ਦਾ ਇਲੈਕਸ਼ਨ, 2017 ਦਾ ਜਿਹੜਾ ਇਲੈਕਸ਼ਨ ਸੀਗਾ, ਉਹ ਜਿੱਤਿਆ ਸੀਗਾ ਸੁੰਦਰ ਸ਼ਾਮ ਅਰੋੜਾ ਨੇ। 2012 ਵਾਲਾ ਵੀ ਉਹਨਾਂ ਨੇ ਜਿੱਤਿਆ ਸੀਗਾ, ਪਰ 17 ਦੇ ਵਿੱਚ ਉਹਨਾਂ ਦੀ ਵੋਟ ਘਟ ਗਈ ਸੀਗੀ। ਹਾਲਾਂਕਿ ਕਾਂਗਰਸ ਜਿਹੜੀ ਸੀਗੀ ਉਹ ਕਾਫੀ ਜ਼ਿਆਦਾ, ਮਤਲਬ ਕਿ ਕਹਿ ਲਓ ਕਿ ਪੂਰੇ ਫਲੋ ਦੇ ਵਿੱਚ ਸੀ ਉਸ ਟਾਈਮ, ਪਰੰਤੂ ਇਹਨਾਂ ਦੀ 3000 ਵੋਟ ਘਟ ਗਈ ਸੀਗੀ 12 ਦੇ ਮੁਕਾਬਲੇ। ਤਾਂ ਤੀਕਸ਼ਣ ਸੂਦ ਜਿਹੜੇ ਕਿ ਹੈਟ੍ਰਿਕ ਮਾਰ ਚੁੱਕੇ ਆ ਭਾਜਪਾ ਵਾਲੇ, ਉਹ ਹੁਣ ਅਕਾਲੀਆਂ ਦੇ ਉਲਟ ਹੋਣਗੇ। ਇਹ ਗੱਲ ਜਿਹੜੀ ਹੈ ਉਹ ਇੰਟਰਸਟਿੰਗ ਹੋਏਗੀ। ਤਾਂ ਪਿਛਲੀ ਵਾਰੀ ਜੇ ਆਪਾਂ ਦੇਖੀਏ 2017 ਦੇ ਇਲੈਕਸ਼ਨ ਦੇ ਵਿੱਚ 49,951 ਵੋਟ ਸੀਗੀ ਸੁੰਦਰ ਸ਼ਾਮ ਅਰੋੜਾ ਦੀ। ਤਾਂ ਜਿਹੜੇ ਉਦੋਂ ਭਾਜਪਾ ਅਕਾਲੀ ਅਲਾਇੰਸ ਦੇ ਸੀਗੇ ਉਮੀਦਵਾਰ ਤੀਕਸ਼ਣ ਸੂਦ ਜੀ, ਉਹਨਾਂ ਦੀ ਵੋਟ ਸੀਗੀ 38,718, ਮਤਲਬ ਕਿ 11,000 ਵੋਟ ਦਾ ਫਰਕ ਪੈਂਦਾ। ਤੇ ਉਦਾਂ ਜੇ ਕੱਲੀ ਬਹੁਜਨ ਸਮਾਜ ਪਾਰਟੀ ਦੀ ਆਪਾਂ ਦੇਖੀਏ, ਕਿਉਂਕਿ ਇੰਟਰਸਟਿੰਗ ਤਾਂ ਇਹੀ ਚੀਜ਼ਾਂ ਹੋਣਗੀਆਂ ਨਾ, ਇਹ ਰਲਾ ਕੇ ਉਹਨਾਂ ਦਾ ਜਿਹੜਾ ਫਰਕ ਆ ਜੇ ਆਪਾਂ ਕੱਢ ਲਈਏ, ਤਾਂ ਫਿਰ ਉਹ ਤੋਂ ਇਲਾਵਾ ਜੇ ਬਹੁਜਨ ਸਮਾਜ ਪਾਰਟੀ ਦੀ ਗੱਲ ਕਰੀਏ ਤਾਂ ਉਹਦੀ ਆਪਣੀ ਵੋਟ ਨਿਕਲੀ ਸੀ 4442, ਮਤਲਬ ਕਿ ਮਾੜੀ ਨਹੀਂ ਹੈ ਵੋਟ ਪਰਸੈਂਟੇਜ। ਤਕਰੀਬਨ 3.25% ਵੋਟ ਲੈ ਗਏ ਸਨ ਬਸਪਾ ਵਾਲੇ। ਸੋ ਇਸ ਕਰਕੇ ਹੁਸ਼ਿਆਰਪੁਰ ਤੋਂ ਵੀ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੋਏਗੀ ਦੂਜਿਆਂ ਨੂੰ। ਸੋ ਇਹ ਨਹੀਂ ਹੈ ਕਿ ਵਨ ਸਾਈਡਡ ਲੜਾਈ ਹੋਏਗੀ। ਤਾਂ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਉਸ ਟਾਈਮ ਆਮ ਆਦਮੀ ਪਾਰਟੀ ਨੂੰ ਬੜੀ ਵੋਟ ਪਈ ਸੀਗੀ। ਦਿਲਚਸਪ ਗੱਲ ਆ, ਪਰਮਜੀਤ ਸਿੰਘ ਸਚਦੇਵਾ 27,481 ਵੋਟਾਂ ਲੈ ਜਾਂਦੇ ਆ, ਤਕਰੀਬਨ 23% ਵੋਟ। ਤਾਂ ਉਹ ਵੋਟ ਕੀ ਦੁਬਾਰਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਲੈ ਜਾਏਗੀ? ਜੇ ਨਹੀਂ ਤਾਂ ਫਿਰ ਉਹ ਵੋਟ ਕਿਸ ਤਰ੍ਹਾਂ ਵੰਡੀ ਜਾਏਗੀ, ਉਹਦੀ ਕਾਟ ਕਿਸ ਤਰ੍ਹਾਂ ਹੋਏਗੀ? ਦਿਲਚਸਪ ਰਹੇਗਾ ਮੇਰੇ ਖਿਆਲ ਦੇ ਨਾਲ ਹੁਸ਼ਿਆਰਪੁਰ ਦਾ ਵੀ ਝਗੜਾ ਇਸ ਵਾਰੀ। ਜੀ, ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਦੇ ਉੱਤੇ ਲਾਏ ਦੋਸ਼। ਹਾਂਜੀ, ਇਹਨਾਂ ਨੇ ਦੋਸ਼ ਲਾਏ ਆ। ਦੋਸ਼ ਵੀ ਬੜੇ ਕਹਿ ਲਓ ਕਿ ਭਿਆਨਕ ਕਿਸਮ ਦੇ ਲਾਏ ਆ। ਦੋਸ਼ ਇਹ ਲਾਏ ਆ, ਉਹ ਕਹਿੰਦੇ ਆ ਕਿ ਗੱਲ ਇਹ ਆ ਕਿ ਸਾਨੂੰ ਨਾ ਅਫਸਰਾਂ ਦੇ ਫੋਨ ਆਉਂਦੇ ਨੇ, ਤੇ ਉਹ ਕਹਿੰਦੇ ਆ ਕਿ ਭਾਈ ਇਹ ਸਾਨੂੰ ਕਹਿੰਦੇ ਆ ਜੇ ਤੁਸੀਂ ਵਧੀਆ ਕੁਰਸੀ ਲੈਣੀ ਆ ਤੇ ਤੁਸੀਂ ਇਦਾਂ ਕਰੋ ਕਿ ਬਾਦਲਾਂ ਨੂੰ 20 ਦਿਨਾਂ ਚ ਫੜੋਗੇ, ਇਹਦਾ ਵਾਅਦਾ ਕਰੋ ਪਹਿਲਾਂ। ਮਤਲਬ ਕਿ ਸ਼ਰਤ ਰੱਖੀ ਜਾ ਰਹੀ ਆ ਕਿ ਪੋਸਟ ਤੁਹਾਡੇ ਮਨ ਮਾਫਕ ਦੀ ਦੇ ਦਿੰਦੇ ਆ ਤੁਹਾਨੂੰ, ਪਰ ਸ਼ਰਤ ਇਹ ਆ ਕਿ 20 ਕੁ ਦਿਨਾਂ ਦੇ ਵਿੱਚ ਬਾਦਲ ਫੈਮਿਲੀ ਜਿਹੜੀ ਆ ਚੁੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿਓ। ਕਹਿੰਦੇ ਕਿ ਤੁਸੀਂ ਸਾਨੂੰ ਫੜਨ ਵਾਸਤੇ ਸਰਕਾਰ ਬਣਾ ਰਹੇ ਹੋ ਭਾਈ। ਤਾਂ ਇਸ ਤਰ੍ਹਾਂ ਦੇ ਮਤਲਬ ਕਿ ਦੋਸ਼ ਲਾਏ। ਵੈਸੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਆਗਾਹ ਵੀ ਕੀਤਾ। ਉਹ ਕਹਿੰਦੇ ਬਚੀ, ਜਿਹੜਾ ਤੇਰੇ ਨਾਲ ਗੈਰ ਸੰਵਿਧਾਨਕ ਸੁਪਰ CM ਤੁਰਿਆ ਫਿਰਦਾ ਨਾ, ਬੜਾ ਖਤਰਨਾਕ ਖਿਡਾਰੀ ਹੈ, ਖਤਰੋਂ ਕਾ ਖਿਲਾੜੀ ਹੈ, ਬਚ ਕੇ ਮੋੜ ਤੋਂ, ਜ਼ਰਾ ਬਚ ਕੇ ਮੋੜ ਤੋਂ। ਤਾਂ ਮਤਲਬ ਕਿ ਆਗਾਹ ਵੀ ਕਰ ਰਹੇ ਨੇ, ਪਤਾ ਨਹੀਂ ਕਿਸ ਇਵਜ਼ ਦੇ ਵਿੱਚ ਆਗਾਹ ਕਰ ਰਹੇ ਨੇ, ਕਾਤੋਂ ਆਗਾਹ ਕਰ ਰਹੇ ਨੇ। ਸਿੱਧੂ ਦੇ ਨਾਲ ਖਟਪਟੇ ਤਾਂ ਆਗਾਹ ਕਰ ਰਹੇ ਨੇ, ਜਾਂ ਚੰਨੀ ਸਾਹਿਬ ਨੇ ਜਿਹੜੀ ਮੋਹ ਮੁਹੱਬਤ ਵਿਖਾਈ ਸੀ, ਤੁਹਾਨੂੰ ਪਤਾ ਬੇਅਦਬੀਆਂ ਦੇ ਮਾਮਲੇ 'ਚ ਅਸੈਂਬਲੀ 'ਚ, ਸ਼ਾਇਦ ਉਹਦੇ ਬਾਰੇ ਕਹਿ ਰਹੇ ਨੇ। ਪਰੰਤੂ ਜਿਹੜਾ ਇਹ ਦੋਸ਼ ਲਾ ਰਹੇ ਆ, ਦੇਖੋ ਹੁਣ ਠੀਕ ਆ, ਪ੍ਰਧਾਨ ਸਾਹਿਬ ਵੀ ਜਾਣਨ ਇਹਨਾਂ ਨੂੰ ਕਿਹਦਾ ਫੋਨ ਆਉਂਦਾ, ਕਿਉਂਕਿ ਅਸੀਂ ਤੇ ਹੁਣ ਯਕੀਨ ਕਰਨ ਵਾਲੇ ਬੰਦੇ ਆ ਨਾ, ਯਕੀਨ ਕਰ ਲੈਂਦੇ ਆ, ਮਰਦੇ ਕੀ ਨਾ ਕਰਦੇ।
ਇਹ ਕਹਿੰਦੇ ਸਨ ਕਿ ਝੜੂਨੀ ਦਾ ਵੀ ਫੋਨ ਆਇਆ ਮੈਨੂੰ, ਅਸੀਂ ਯਕੀਨ ਕਰ ਲਿਆ, ਝੜੂਨੀ ਸਾਹਿਬ ਮੁੱਕਰ ਗਏ। ਉਹ ਕਹਿੰਦੇ ਮੈਂ ਤੇ ਫੋਨ ਕੀਤਾ ਹੀ ਨਹੀਂ, ਮੇਰੇ ਦੱਸੋ ਕੀ ਲੱਗਦੇ ਆ ਇਹ। ਹੁਣ ਇਹ ਕਹਿੰਦੇ ਆ ਕਿ ਅਫਸਰਾਂ ਨੇ ਫੋਨ ਕੀਤੇ, ਭਾਈ ਇਹਨਾਂ ਨੂੰ ਫੋਨ ਆਉਂਦੇ ਹੋਣਗੇ, ਹੁਣ ਕੀ ਕਰ ਸਕਦੇ ਆ। ਪਰ ਗੱਲ ਤੇ ਇਹ ਆ ਕਿ ਅਫਸਰ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਸਿਚੁਏਸ਼ਨ ਦੇ ਵਿੱਚ ਇਦਾਂ ਦੇ ਫੋਨ ਕਰਦੇ ਹੋਣਗੇ, ਕਿਉਂਕਿ ਇੱਥੇ ਤੇ ਆਪਣਾ ਤਫੜੀ ਪਈ ਆ ਕਿ ਪਾਵਰ ਅਸਲ ਦੇ ਵਿੱਚ ਕਿਹਦੇ ਕੋਲ ਹੈ। ਪਾਵਰ ਹਾਊਸ ਕਿਹੜਾ ਆ, ਅੰਮ੍ਰਿਤਸਰ ਦੇ ਵਿੱਚ ਬਣਨਾ ਕਿਸੇ ਨੇ, ਚਮਕੌਰ ਸਾਹਿਬ ਦੇ ਵਿੱਚ ਬਣਨਾ ਆ, ਪਟਿਆਲਾ ਸ਼ਾਹੀ ਰਹੂਗਾ ਕੀ, ਅਜੇ ਤਾਂ ਕੁਛ ਸਮਝ ਹੀ ਨਹੀਂ ਲੱਗ ਰਹੀ ਕੋਈ ਕਿਹਦੇ ਕੋਲ ਹੋਮ ਮਿਨਿਸਟਰੀ ਜਾਣੀ ਆ, ਕੁਝ ਵੀ ਤੈਅ ਨਹੀਂ। ਅਫਸਰ ਪਹਿਲਾਂ ਹੀ ਇਹਨਾਂ ਨੂੰ ਫੋਨ ਕਰਕੇ ਦੱਸ ਰਹੇ, ਤਾਂ ਇਹਦਾ ਮਤਲਬ ਹੈ ਕਿ ਫਿਰ ਭਾਈ ਅਫਸਰ ਜਿਹੜੇ ਉਹ ਵਾਕਈ, ਜਿਵੇਂ ਸੁਨੀਲ ਜਾਖੜ ਕਹਿੰਦਾ ਸੀਗਾ ਕਿ ਇਹਨਾਂ ਦੇ ਹਿਰਦੇ ਨੀਲੇ ਰੰਗ ਦੇ ਹੋਏ ਪਏ ਨੇ ਅੰਦਰੋਂ, ਤਾਂ ਫਿਰ ਇਹੀ ਆ ਵੀ ਤੁਹਾਡੇ ਰੰਗ 'ਚ ਰੰਗੇ ਆ, ਇਹ ਤੁਹਾਨੂੰ ਪਹਿਲਾਂ ਹੀ ਅਗਾਹ ਕਰ ਰਹੇ ਆ ਕਿ ਤੁਸੀਂ ਪਹਿਲਾਂ ਹੀ ਰੌਲਾ ਪਾ ਦਿਓ। ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤੇ ਲੋਕਾਂ ਨੂੰ ਲੱਗੇਗਾ ਕਿ ਹਾਂ ਭਾਈ ਤੁਹਾਨੂੰ ਇਹ ਵੈਂਡੇਟਾ ਦੇ ਤਹਿਤ ਇਸ ਤਰ੍ਹਾਂ ਪੀੜਤ ਕਰ ਰਹੇ ਨੇ, ਤਾਂ ਤੁਸੀਂ ਪਹਿਲਾਂ ਹੀ ਵਿਕਟਮ ਕਾਰਡ ਖੇਡ ਲਓ ਭਾਈ, ਹੋਰ ਕੀ ਹੈ। ਸੋ ਦਿਲਚਸਪ ਹੈ ਇਹਨਾਂ ਦਾ ਦੋਸ਼, ਪਰ ਆਪਾਂ ਕੀ ਕਹਿ ਸਕਦੇ ਹਾਂ। ਹੁਣ ਇਹਨਾਂ ਦੇ ਕੋਲ ਸ਼ਾਇਦ ਹੋ ਸਕਦਾ ਕੋਈ ਫੋਨ ਆਇਆ ਹੋਵੇ। ਜੀ ਜੀ, ਫੋਨ ਤਾਂ ਇਹਨਾਂ ਨੇ ਕਹਿੰਦੇ ਸੀ ਚੜੂਨੀ ਸਾਹਿਬ ਦਾ ਵੀ ਆਇਆ ਸੀ, ਉਹ ਵੀ ਕਹਿੰਦੇ ਸੀ ਬਚ ਕੀਤਾ ਨਹੀਂ, ਹੁਣ ਨਹੀਂ ਪਤਾ ਇਹ ਇਸ ਵਾਰ ਕਿਹਦਾ ਆਇਆ ਆ। ਗਾਇਕ ਕਿ ਨਾਂ ਨਹੀਂ ਲਿਆ ਇਹਨਾਂ ਨੇ, ਵੀ ਤਾਂ ਫਸ ਜਾਣਾ ਸੀ। ਨਹੀਂ ਤਾਂ ਉਹਨੂੰ ਵੀ ਬੋਲ ਪੈਣਾ ਸੀ ਅੱਗੋਂ ਜਿਹਦਾ ਨਾਂ ਲੈਂਦੇ ਆ। ਗਾਇਕ ਰਣਜੀਤ ਬਾਵਾ ਨੂੰ ਡਰੱਗ ਦੇ ਮਾਮਲੇ ਦੇ ਵਿੱਚ ਚੱਕਰ ਪੈ ਸਕਦਾ, ਕੀ ਆ ਜੀ ਇਹ ਪੂਰਾ ਮਾਜਰਾ? ਹਾਂਜੀ ਦੇਖੋ, ਗੱਲ ਕੀ ਆ ਕਿ ਕੁਛ ਨਾ ਭਾਜਪਾ ਨੇੜੂ ਬੰਦੇ ਆ ਜਿਹੜੇ, ਉਹ ਤੁਹਾਨੂੰ ਪਤਾ ਉਦੋਂ ਦੀ ਪੂਛਲ ਚੁੱਕੀ ਫਿਰਦੇ ਆ ਜਦੋਂ ਦਾ ਗੁਰਦੀਪ ਰਾਣੋ ਫੜਿਆ ਗਿਆ ਸੀ, ਕਿਉਂਕਿ ਰਣਜੀਤ ਬਾਵੇ ਦੀ ਉਹਦੇ ਨਾਲ ਇੱਕ ਤਸਵੀਰ ਜਿਹੜੀ ਸੀਗੀ ਉਹ ਹੈਗੀ ਸੀਗੀ। ਸੋ ਹੁਣ ਇਹਨਾਂ ਨੇ STF ਦੇ ਕੋਲ ਜਾ ਕੇ ਦਰਖਾਸਤ ਦਿੱਤੀ ਆ, ਲਿਖ ਕੇ, ਮਤਲਬ ਕਿ ਲਿਖਤੀ ਦਰਖਾਸਤ ਦਿੱਤੀ ਆ ਕਿ ਬਾਵੇ ਤੋਂ ਪੁੱਛਗਿੱਛ ਕੀਤੀ ਜਾਵੇ। ਤੇ ਉਹ ਕਹਿੰਦੇ ਆ STF ਵਾਲੇ ਕਿ ਕੋਈ ਗੱਲ ਨਹੀਂ, ਅਸੀਂ ਪੁੱਛਗਿੱਛ ਲਈ ਸੱਦ ਲਵਾਂਗੇ, ਪਰ ਅਸੀਂ ਇਸ ਤਰ੍ਹਾਂ ਕਿਸੇ ਦੀ ਸ਼ਿਕਾਇਤ ਜਾਂ ਇੱਕ ਕੱਲੀ ਫੋਟੋ ਦੇ ਆਧਾਰ ਤੇ ਥੋੜੀ ਨਾ ਕਿਸੇ ਨੂੰ ਦੋਸ਼ੀ ਮੰਨ ਸਕਦੇ ਆ ਭਾਈ। ਤੇ ਉਧਰੋਂ ਵਰਸ਼ਨ ਇਹਨਾਂ ਦਾ ਵੀ ਆ ਗਿਆ, ਬਾਵੇ ਹੋਰਾਂ ਦਾ ਵੀ। ਉਹ ਕਹਿੰਦੇ ਆ ਕਿ ਠੀਕ ਹੈ, ਅਸੀਂ ਜਾਵਾਂਗੇ, ਕੋਈ ਦਿੱਕਤ ਨਹੀਂ ਹੈਗੀ, ਕੋਈ ਪਰੇਸ਼ਾਨੀ ਨਹੀਂ ਹੈਗੀ, ਜਾਵਾਂਗੇ, ਜਾ ਕੇ ਆਪਦਾ ਪੱਖ ਰੱਖਾਂਗੇ। ਕਿਉਂਕਿ ਉਹ ਕਹਿੰਦੇ ਕਿ ਅਸੀਂ ਉੱਥੇ ਕੀ ਦੱਸੋ, ਸਾਡੀ ਕੋਈ ਰਿਸ਼ਤੇਦਾਰੀ ਸੀ, ਅਸੀਂ ਤੇ ਸ਼ੂਟ ਕਰਨ ਗਏ ਸਾਂ, ਤੇ ਸ਼ੂਟ ਦਾ ਜਿਹੜਾ ਲੋਕੇਸ਼ਨ ਹੁੰਦਾ ਹਮੇਸ਼ਾ ਡਾਇਰੈਕਟਰ ਤੈਅ ਕਰਦਾ ਆ, ਵੀਡੀਓ ਡਾਇਰੈਕਟਰ ਨੇ ਤੈਅ ਕੀਤਾ। ਤੇ ਜਿਹੜਾ ਹੁਣ ਘਰ ਦਾ ਮਾਲਕ ਹੈ, ਜੇ ਕੋਈ ਫੋਟੋ ਖਿਚਾ ਗਿਆ ਤੇ ਅਸੀਂ ਕੀ ਕਰੀਏ? ਇਹ ਭਾਜਪਾ ਦੇ ਜਿਹੜੇ ਨੇਤਾ ਅਸ਼ੋਕ ਸਰੀਨ ਉਹਨਾਂ ਨੂੰ ਜਵਾਬ ਦੇ ਰਹੇ ਆ। ਉਹ ਕਹਿੰਦੇ ਗੱਲ ਇਹ ਆ ਕਿ ਅਸੀਂ ਸਾਰਾ ਜਵਾਬ ਤੇ ਦੇ ਦਿਆਂਗੇ STF ਨੂੰ, ਪਰ ਉਹ ਤੋਂ ਬਾਅਦ ਤੁਹਾਡੀ ਮੰਜੀ ਠੋਕਾਂਗੇ, ਤੁਹਾਡੇ ਤੇ ਅਸੀਂ ਮੁਕੱਦਮਾ ਪਾਵਾਂਗੇ ਡੈਫਾਮੇਸ਼ਨ ਦਾ। ਫਿਰ ਤੁਸੀਂ ਆਖਿਓ ਨਾ ਫੇਕ ਲੱਗਿਆ। ਖੈਰ, ਇਸ ਤਰ੍ਹਾਂ ਦੋਨਾਂ ਚੀਜ਼ਾਂ ਦਾ, ਦੋਨਾਂ ਧਿਰਾਂ ਦਾ ਜੇ ਆਪਾਂ ਦੇਖੀਏ ਤੇ ਇਹ ਇਸ ਟਾਈਮ ਕੱਲ ਪੱਖ ਆ। ਉਹ ਕਹਿੰਦੇ ਆ ਕਿ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਚਲੋ ਠੀਕ ਆ, ਜੇ ਕਿਸੇ ਮੁਲਜ਼ਮ ਦੇ ਨਾਲ ਤਸਵੀਰ ਖਿਚਾਈ ਤੋਂ ਕੋਈ ਬੰਦਾ ਸ਼ੱਕ ਦੇ ਦਾਇਰੇ 'ਚ ਆ ਸਕਦਾ ਹੈ, ਤਾਂ ਫਿਰ ਤਾਂ ਮੇਰੇ ਖਿਆਲ ਦੇ ਨਾਲ ਤਸਵੀਰ ਤੇ ਅਡਾਨੀ ਦੇ ਮੁੰਡੇ ਦੀ, ਜਿਹੜਾ ਮਿਆਂਮਾਰ ਦਾ ਜਰਨਲ ਹੈ ਫੌਜ ਦਾ, ਜਿਹਨੂੰ ਆਪਾਂ ਇਸ ਟਾਈਮ ਕਹੀਏ ਕਿ ਦੁਨੀਆ ਦੇ ਕਰੂਰ ਸ਼ਾਸਕਾਂ ਦੇ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਬੱਚੇ ਵੀ ਉੱਥੇ ਮਾਰੇ ਨੇ, ਜੈਨੋਸਾਈਡ ਕੀਤਾ ਉੱਥੇ ਜੀ ਮਿਆਂਮਾਰ ਦੇ ਵਿੱਚ, ਤਖਤਾ ਪਲਟ ਕੇ। ਤੇ ਫੋਟੋ ਤਾਂ ਫਿਰ ਉਹਦੀ ਵੀ ਹੈ, ਕਹੋਗੇ ਗੋਲਡਨ ਟ੍ਰਾਇੰਗਲ ਉੱਥੇ ਹੀ ਹੈ ਜਿੱਥੇ ਜਾ ਕੇ ਤੁਸੀਂ 65 ਮਿਲੀਅਨ ਦਾ ਇਨਵੈਸਟਮੈਂਟ ਕੀਤਾ। ਤੇ ਡਰੱਗ ਦੇਖੋ ਕਿਸ ਤਰ੍ਹਾਂ ਧੜਾ ਰਹੀ ਹੈ ਭਾਈ। ਕੀ ਅਸੀਂ ਮੰਨ ਲਈਏ ਕਿ ਤੁਹਾਡੇ ਉਧਰ ਇਨਵੈਸਟਮੈਂਟ ਹੋਏ ਗੋਲਡਨ ਟ੍ਰਾਇੰਗਲਰ ਵਾਲੀ ਸਾਈਡ ਤੇ, ਜਾਂ ਇਧਰੋਂ ਮੁੰਦਰਾ ਪੋਰਟ ਵਗੈਰਾ ਤੇ ਡਰੱਗ ਆ ਰਹੀ ਹੈ ਟਨਾਂ ਦੇ ਹਿਸਾਬ ਨਾਲ? ਦੋਸ਼ ਲਾਉਣ ਦਾ ਕੀ ਆ? ਤਸਵੀਰ ਤੇ ਦੇਖੋ, ਤਸਵੀਰ ਤੇ ਗੱਲ ਇਹ ਆ ਕਿ ਜੇ ਤਸਵੀਰ ਦੇ ਆਧਾਰ ਤੇ ਵੇਖਣਾ ਹੋਵੇ ਤਾਂ ਬਹੁਤ ਸਾਰੀਆਂ ਤਸਵੀਰਾਂ ਤੁਹਾਡੇ ਲੀਡਰਾਂ ਦੀਆਂ ਜਿਹੜੀਆਂ ਵੀ ਦੋਸ਼ੀਆਂ ਨਾਲ ਨਿਕਲ ਆਉਣਗੀਆਂ। ਜਿਹੜਾ ਭੱਜਿਆ ਸੀ ਨੀਰਵ ਮੋਦੀ, ਤੇ ਨਰਿੰਦਰ ਮੋਦੀ ਦੀ ਵੀ ਤਸਵੀਰ ਸੀ ਉਹਦੇ ਨਾਲ, ਯਾਦ ਹੈ ਨਾ ਤੁਹਾਨੂੰ? ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਫੋਰਮ ਹੁੰਦੀ ਹੈ ਜਿਹੜੀ ਇਹਨਾਂ ਦੀ, ਬਹੁਤ ਵੱਡੇ ਅਮੀਰ ਲੋਕ ਜਾਂਦੇ ਆ, ਤੇ ਉਹਦੇ ਵਿੱਚ ਤਸਵੀਰ ਸੀ ਉਹਦੀ। ਫਿਰ ਉਦੋਂ ਕਿਉਂ ਰੋਂਦੇ ਸੋ? ਕਿ ਤਸਵੀਰ ਤਾਂ ਕੋਈ ਵੀ ਖਿਚਾ ਸਕਦਾ ਯਾਰ। ਤਸਵੀਰ, ਮੈਂ ਕਹਿੰਦਾ ਕਿ ਤਸਵੀਰ ਠੀਕ ਆ ਜੇ ਸ਼ੱਕੀ ਆ, ਤੇ ਫਿਰ ਤੁਸੀਂ ਇੱਕ ਗੱਲ ਹੋਰ ਕਰੋ ਤਸਵੀਰ ਦੇ ਵਿੱਚ। ਤੇ ਇਹ ਵੀ ਸੀਗਾ ਕਿ ਇੱਕ ਸਾਬਕਾ OSD, ਜਿਹੜਾ ਕਿ ਸਾਬਕਾ ਜੱਜ ਦਾ ਮੁੰਡਾ ਹੈ, ਜਿਹਦੇ ਪਿਓ ਤੇ ਵੀ ਦੋਸ਼ ਲੱਗੇ
ਉਹ ਬੰਦਾ ਰਾਣੋ ਦੇ ਨਾਲ ਜਾ ਕੇ ਰੀਲਾਂ ਪਾਉਂਦਾ ਹੁੰਦਾ, ਇਹਨੂੰ ਕੀ ਬੋਲਦੇ ਆ ਤੁਸੀਂ, ਇੰਸਟਾਗ੍ਰਾਮ ਤੇ ਜਿਹੜੀਆਂ ਪਾਉਂਦੇ ਰੀਲਸ ਹੁੰਦੀਆਂ ਨੇ, ਜੋ ਇਹ ਪਾਉਂਦੇ ਸੀ, ਸਟੋਰੀਆਂ ਪਾਉਂਦੇ ਸੀ, ਫਿਰ ਉਹਦੀ ਵੀ ਮੰਗ ਕਰੋ ਜੇ ਤਸਵੀਰ ਦੇ ਆਧਾਰ ਤੇ ਚੱਲਣ। ਉਹ ਤੁਸੀਂ ਤਸਵੀਰ ਛੱਡੋ ਯਾਰ, ਤੁਸੀਂ ਉਮਰਾ ਨੰਗਲ ਨੂੰ ਕਿਉਂ ਨਹੀਂ ਕਹਿੰਦੇ ਕਿ ਇਨਵੈਸਟੀਗੇਸ਼ਨ 'ਚ ਸ਼ਾਮਲ ਕਰੋ, ਜਿਹਦਾ STF ਦੇ ਵਿੱਚ ਖਾਸ ਤੌਰ ਤੇ ਜ਼ਿਕਰ ਆ। ਗੁਰਦੀਪ ਰਾਣੋ ਨੇ ਕਨਫੈਸ਼ਨ ਕੀਤੀ ਹੋਈ ਆ ਉਹਦੇ ਵਿੱਚ ਕਿ ਭਾਈ ਮੈਂ ਇਹਨੂੰ ਪੈਸੇ ਵੀ ਦਿੰਦਾ ਰਿਹਾ, ਮੈਂ ਇਹਨੂੰ ਕੁੜੀਆਂ ਵੀ ਸਪਲਾਈ ਕਰਦਾ ਰਿਹਾ। ਤੁਸੀਂ ਉਹ ਤੇ ਮੰਗ ਹੀ ਨਹੀਂ ਕਰਦੇ। ਦੇਖੋ ਦੋਸ਼ ਦੀ ਗੱਲ ਕਰਨੀ ਹੈ ਨਾ, ਤਾਂ ਫਿਰ ਤਾਂ ਇੱਕ ਫਿਲਮੀ ਐਕਟਰ ਆ, ਮੁੱਛਾਂ ਰੱਖ ਲੈਂਦਾ, ਉਹ ਲਾਲ ਅੱਖਾਂ ਕੱਢਦਾ, ਉਹਦਾ ਵੀ ਜ਼ਿਕਰ ਆ ਵਿਸ਼ੇਸ਼ ਤੌਰ ਤੇ ਕਿ ਮੈਨੂੰ ਮਿਲਾਉਣ ਵਾਲਾ ਇਹ ਬੰਦਾ ਸੀਗਾ, ਤਾਂ ਫਿਰ ਉਹਨੂੰ ਵੀ ਕਹੋ। ਸੋ ਗੱਲ ਇਹ ਹੈ ਕਿ ਇਕੱਲੇ ਰਣਜੀਤ ਬਾਵੇ ਤੇ ਕਿਉਂ, ਕੀ ਗੱਲ ਆ ਕਿ ਮਾੜਾ ਜਿਹਾ ਉਹਨੇ ਕਿਸਾਨਾਂ ਲਈ ਹਾਂ ਦਾ ਨਾਰਾ ਮਾਰ ਲਿਆ, ਜਾਂ ਸਿੱਖੀਜ਼ਮ ਦੀ ਉਹ ਥੋੜੀ ਜ਼ਿਆਦਾ ਗੱਲ ਕਰਦਾ। ਇਹ ਜੇ ਇਸ ਤਰ੍ਹਾਂ ਦਾ ਦਵੈਸ਼ ਰੱਖ ਕੇ ਚੱਲੋਗੇ ਤੇ ਸਾਫ਼ ਨਹੀਂ ਹੈ ਕਿ ਤੁਸੀਂ ਕਿਸੇ ਨਿਆਂ ਵਾਸਤੇ ਲੜ ਰਹੇ ਹੋ, ਕਿਸੇ ਇਨਸਾਫ ਵਾਸਤੇ ਲੜ ਰਹੇ ਹੋ, ਜਾਂ ਕਿਸੇ ਖਾਸ ਮਕਸਦ ਲਈ ਲੜ ਰਹੇ ਹੋ। ਜੀ ਸੋ ਪਿੱਛੇ ਝਲਕਦਾ ਆ ਵੀ ਕਾਰਨ ਕੀ ਹੈਗਾ ਆ ਕਿਸੇ ਦੇ ਖਿਲਾਫ ਬੋਲਣ ਦਾ, ਪਿੱਛੇ ਮਕਸਦ ਕੀ ਇਹਨਾਂ ਦਾ ਹੈਗਾ। ਤੇ ਆਪਾਂ ਇੱਥੇ ਇਸ ਤੋਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ 'ਚ ਜੇ ਤੁਹਾਡੇ ਵੀ ਕੋਈ ਸਵਾਲ ਹੋਏ ਮਿੰਟੂ ਜੀ ਨੂੰ ਤੁਸੀਂ ਪੁੱਛ ਸਕਦੇ ਹੋ। ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਹੈ 408 272 5200 4082725200। ਇਸ ਨੰਬਰ ਤੇ ਕਾਲ ਕਰਕੇ ਆਪਣੇ ਸਵਾਲ ਜਿਹੜੇ ਤੁਸੀਂ ਪੁੱਛ ਸਕਦੇ ਹੋ। ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, Zender Mortgage. मैं क्या जी ग्रोसरी ਲੈਣ ਚਲੀਏ। ग्रोसरी ਲੈਣਾ ਤਾਂ ਸਿਰਫ ਬਹਾਨਾ ਹੈ, ਇਹਨੇ ਆਪਣੀ ਮੰਡੀ ਦਾ ਸਵਾਦਲਾ ਖਾਣਾ ਜੋ ਖਾਣਾ ਹੈ। ਜੀ ਹਾਂ, ਆਪਣੀ ਮੰਡੀ ਫ੍ਰੈਸਨੋ ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਆਟਾ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ। ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੇਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। ਇੰਡੀਅਨ ਮਾਰਕੀਟ ਫ੍ਰੈਸਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਸਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਸਨੋ।
ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੀਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 559 237 3333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 40872। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਜੀ ਤੇ ਸਰੋਤਿਓ, ਤੁਸੀਂ ਵੀ ਹੁਣ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ। ਸਟੂਡੀਓ 'ਚ ਕਾਲ ਕਰ ਸਕਦੇ ਹੋ। ਸਵਾਲ ਪੁੱਛਣ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਵੀ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਉਹ ਤੁਸੀਂ ਪੁੱਛ ਸਕਦੇ ਹੋ। ਤੇ ਉਹ ਵਾਰੀ ਸਿਰ ਆਪਾਂ ਕਰਦੇ ਹਾਂ ਜੀ ਸਰੋਤਿਆਂ ਦੇ ਨਾਲ ਗੱਲਬਾਤ। ਆਪਣੇ ਪਹਿਲੇ ਕਾਲਰ ਨੇ ਅਮਰਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੈਂ ਕੱਲ ਕਿਤਾਬ ਪੜ੍ਹ ਰਿਹਾ ਸੀ, ਸਿੱਧੂ ਦਮਦਮੀ ਸਾਹਿਬ ਦੀ ਖਬਰ ਖਤਮ। ਵਧੀਆ ਕਿਤਾਬ ਆ। ਉਹਦੇ ਪਿਛਲੇ ਪਾਸੇ ਕੁਝ ਟੂਕਾਂ ਦਿੱਤੀਆਂ ਸੀ, ਵੈਸੇ ਹੀ ਇੰਟਰਸਟਿੰਗ ਜੀਆਂ ਟੂਕਾਂ ਸੀ। ਉਹਦੇ ਵਿੱਚ ਇੱਕ ਥਾਂ ਲਿਖਿਆ ਸੀ ਵੀ ਤੇਜਾ ਸਿੰਘ ਸੁਤੰਤਰ ਦੀ ਮੌਤ ਲੋਕ ਸਭਾ ਦੇ ਵਿੱਚ ਇੰਦਰਾ ਗਾਂਧੀ ਦੀ ਹਾਜ਼ਰੀ ਦੇ ਵਿੱਚ ਹੋ ਗਈ ਤੇ ਜਦੋਂ ਉਹਨਾਂ ਦਾ ਝੋਲਾ ਫੋੜਿਆ ਗਿਆ ਉਹਦੇ 'ਚ 2 ਰੋਟੀਆਂ ਤੇ ਇੱਕ ਅਚਾਰ ਨਿਕਲਿਆ। ਇਹਦੇ ਬਾਰੇ ਕੋਈ ਤਫਸੀਲ ਨਾਲ ਦੱਸ ਸਕਦੇ ਹੋ ਤੁਸੀਂ, ਕੀ ਘਟਨਾ ਸੀ ਜਾਂ ਕੁਝ ਹੋਰ ਚਾਨਣਾ ਪਾ ਸਕਦੇ ਇਹਦੇ ਬਾਰੇ ਪਲੀਜ਼? ਨਹੀਂ ਜੀ, ਉਹਨਾਂ ਨੇ ਕਿਤਾਬ ਦੇ ਵਿੱਚ ਰਿਕਾਰਡ ਕੀਤੀ। ਉਹ ਬੜੇ ਵੱਡੇ ਪੱਤਰਕਾਰ ਨੇ ਤੇ ਮੇਰੇ ਖਿਆਲ ਦੇ ਨਾਲ US ਦੇ ਵਿੱਚ ਹੀ ਰਹਿੰਦੇ ਨੇ ਅੱਜ ਕੱਲ੍ਹ। ਮੈਨੂੰ ਉਹ ਬੁੱਕ ਮਿਲੀ ਨਹੀਂ ਹੈ, ਸਾਡੇ ਇੱਥੇ ਹੈ ਨਹੀਂ ਸੀ ਬੁੱਕ ਸਟਾਲ ਤੇ ਮੈਂ ਮੰਗਾਵਾਂਗਾ ਵੀ ਉਹ ਜਿਹੜੇ ਪਬਲਿਸ਼ਰ ਹੈ। ਤੇ ਉਹ ਮੇਰੇ ਖਿਆਲ ਦੇ ਨਾਲ ਐਸੇ ਪੱਤਰਕਾਰ ਨੇ ਜਿਹੜੀ ਕੋਈ ਇਸ ਤਰ੍ਹਾਂ ਦੀ ਕੋਈ ਸੁਣੀ ਸੁਣਾਈ ਗੱਲ ਨਹੀਂ ਕਰਨ। ਸੋ ਜਿਨ੍ਹਾਂ ਕੋ ਮੈਨੂੰ ਯਕੀਨ ਆ ਉਹਨਾਂ ਦੀ ਪੱਤਰਕਾਰਤਾ ਤੇ। ਸੋ ਜ਼ਰੂਰ ਇਹੋ ਜਿਹੀ ਗੱਲ ਹੋਏਗੀ। ਬਾਕੀ ਜਿੱਥੋਂ ਤੱਕ ਗੱਲ ਹੈ ਰਿਸਰਚ ਕਰਨ ਦੀ ਜ਼ਰੂਰਤ ਆ, ਉਹ ਮੈਂ ਜ਼ਰੂਰ ਕਰੂੰਗਾ ਜੀ। ਵੈਸੇ ਉਹ ਮੈਂ ਚੀਜ਼ ਪੜ੍ਹੀ ਵੀ ਸੀਗੀ ਕਿਤੇ, ਕਿਸੇ ਨੇ ਖਾਸ ਤੌਰ ਤੇ ਕੋਟ ਕੀਤੀ ਹੋਈ ਸੀਗੀ, ਤਾਂ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਜੀ ਆਪਣੇ ਪੱਧਰ ਤੇ ਵੀ ਉਸ ਚੀਜ਼ ਨੂੰ ਕਿਤੇ ਦੇਖ ਸਕੀਏ। ਤੇ ਜੇ ਆਪਾਂ ਪੱਤਰਕਾਰਤਾ ਦੇ ਲਿਹਾਜ਼ ਨਾਲ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਪੱਤਰਕਾਰਤਾ ਦੇ ਜੇ ਕੋਈ ਥੰਮ ਨੇ ਪੰਜਾਬੀ ਪੱਤਰਕਾਰਤਾ ਦੇ, ਉਹਨਾਂ ਦੇ ਵਿੱਚੋਂ ਇੱਕ ਨਾਂ ਤੁਸੀਂ ਜਿਨ੍ਹਾਂ ਦਾ ਜ਼ਿਕਰ ਕੀਤਾ ਉਹ ਵੀ ਹੈ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦੀਪਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਮਿੰਟੋ ਜੀ, ਤੁਸੀਂ ਥੋੜੇ ਜਿਹੇ ਦਿਨ ਹੋਏ ਆਪਣੀ ਟਿੱਪਣੀ ਕੀਤੀ ਸੀ ਸਿੱਧੂ ਦੇ ਮਫਲਰ ਬਾਰੇ। ਉਹ ਮੈਂ ਆਪਣਾ ਉਹਦੀ ਇੱਕ ਆਪਣੇ ਜਿਹੜਾ ਤੁਹਾਡੇ ਏਰੀਏ ਦਾ ਬਲਵਿੰਦਰ ਸਿੰਘ DSP, ਉਹ ਵੀ ਇੱਥੇ ਬਹੁਤ ਤਵਾ ਲਾ ਰਿਹਾ ਸੀ। ਉਹ ਕਹਿੰਦਾ ਇਹਦਾ ਮਫਲਰ ਲਵਾ ਕੇ ਦੇਖੋ ਇਹਦੇ ਕਿੰਨੀਆਂ ਗਾਨੀਆਂ। ਵੀ ਉਹਦੀ ਸਿੱਖੀ ਤੇ ਕੁਐਸਚਨ ਕਰਦਾ ਸੀ ਵੀ ਕਹਿੰਦਾ ਇਹ ਵੱਡਾ ਆਪਦੇ ਆਪ ਨੂੰ ਸਿੱਖ ਕਹਾਉਂਦਾ, ਹਮੇਸ਼ਾ ਇਹਦੇ ਖੰਬਣੀਆਂ ਬੰਨੀਆਂ ਹੁੰਦੀਆਂ। ਚਲੋ ਇਹਦਾ ਮੈਂ ਵੈਸੇ ਟਿੱਪਣੀ ਕਰਨੀ ਸੀ। ਮੈਂ ਤੁਹਾਨੂੰ 2 ਸਵਾਲ ਕਰਨੇ ਸੀਗੇ। ਇੱਕ ਤਾਂ ਜਿਵੇਂ ਹੁਣ ਕੈਪਟਨ ਆਈ, ਇਹਦਾ ਪੁੱਠਾ ਪੰਗਾ ਪੈ ਗਿਆ। ਇਹਦੇ ਕੋਲੇ ਸਾਰੇ ਮਿਨਿਸਟਰ ਜਾਂ ਜਿੰਨੇ ਵੀ ਹੈਗੇ, ਕਿਉਂਕਿ ਦੁੱਧ ਧੋਤਾ ਤਾਂ ਕੋਈ ਵੀ ਨਹੀਂ ਹੈਗਾ, ਇਹਦੇ ਕੋਲੇ ਸਾਰੀਆਂ ਫਾਈਲਾਂ ਫੂਲਾਂ ਨਹੀਂ ਹੋ ਸਕਦੀਆਂ ਵੀ ਇਹਨਾਂ ਨੂੰ ਫਸਾ ਸਕਦਾ। ਤੇ ਦੂਜਾ, ਕੈਪਟਨ ਜਿਵੇਂ ਕਾਂਗਰਸ ਨੂੰ ਪੰਜਾਬ ਤੋਂ ਬਜਾਏ ਪੰਜਾਬ ਤੋਂ ਬਾਹਰ ਹੋਰ ਜਿਹੜੇ ਕਾਂਗਰਸੀ ਲੀਡਰ ਹੈ ਉਹਨਾਂ ਨਾਲ ਇਹਦੀ ਕੋਈ ਸਾਂਝ ਸੂਝ ਹੈਗੀ ਆ
ਵੀ ਉਹ ਕੋਈ ਕਾਂਗਰਸ ਦਾ ਨੁਕਸਾਨ ਕਰ ਸਕਦਾ ਆਪਣੇ ਨੈਸ਼ਨਲ ਲੈਵਲ ਤੇ? ਸੁਣ ਲੈਣ ਦਿਓ ਜੀ। ਹਾਂਜੀ, ਨਹੀਂ ਦੇਖੋ, ਮੈਨੂੰ ਨਹੀਂ ਲੱਗਦਾ ਕਿ ਨੈਸ਼ਨਲ ਲੈਵਲ ਤੇ, ਦੇਖੋ ਰੌਲਾ ਇਹ ਆ ਕਿ ਨੈਸ਼ਨਲ ਲੈਵਲ ਤੇ ਇੱਕ ਹੀ ਚੀਜ਼ ਜਿਹੜੀ ਹੈ ਨਾ ਉਹ ਚੱਲ ਸਕਦੀ ਹੈ ਕਿ ਅਮਰਿੰਦਰ ਸਿੰਘ ਫੌਜੀ ਸੀਗਾ, ਉਹਨੂੰ ਇਹਨਾਂ ਨੇ ਜ਼ਲੀਲ ਕੀਤਾ, ਪਾਕਿਸਤਾਨ ਦੇ ਨਾਲ ਇਹ ਨੇੜਤਾ ਕਰ ਰਹੇ ਨੇ, ਸਿੱਧੂ ਪਾਕਿਸਤਾਨ ਦਾ ਖੈਰ ਖੁਆਹ ਹੈ, ਤਾਂ ਇਹ ਚੀਜ਼ਾਂ ਤਾਂ ਉਹ ਕਰ ਵੀ ਰਹੇ ਨੇ, ਬਹੁਤ ਹੱਦ ਤੱਕ ਕਰ ਵੀ ਰਹੇ ਨੇ। ਉਹ ਨੈਰੇਟਿਵ 2024 ਕਿਉਂਕਿ ਗਾਂ ਨੇੜੇ ਨਹੀਂ ਹੈਗਾ, 2024 ਬਹੁਤ ਦੂਰ ਆ, ਤੇ ਉਦੋਂ ਤੱਕ ਪੰਜਾਬ ਦਾ ਇਲੈਕਸ਼ਨ ਨਿਕਲ ਜਾਏਗਾ 2022 ਦੇ ਵਿੱਚ। ਸੋ ਕੌਮੀ ਪੱਧਰ ਤੇ ਇੰਨਾ ਜ਼ਿਆਦਾ ਅਸਰ ਹੋਣ ਦੇ ਆਸਾਰ ਨਹੀਂ ਹੈ, ਕਿਉਂਕਿ 2024 ਵਾਲਾ ਜਿਹੜਾ ਆਪਾਂ ਕਹਿ ਲਈਏ ਕਿ ਜਨਰਲ ਇਲੈਕਸ਼ਨ ਹੈ ਇੰਡੀਆ ਦਾ, ਉਹ ਦੂਰ ਆ ਹਾਲੇ। ਕੌਮੀ ਪੋਲਿਟਿਕਸ ਦੇ ਵਿੱਚ ਰੌਲਾ ਪਾ ਸਕਦੇ, ਉਹ ਪਾ ਰਹੇ ਨੇ, ਉਹ ਇੱਕ ਨੈਰੇਟਿਵ ਬਣਾ ਰਹੇ ਨੇ, ਪਰੰਤੂ ਉਹਦਾ ਸਿਆਸਤ ਦੇ ਵਿੱਚ ਇੰਨਾ ਵੱਡਾ ਅਸਰ ਨਹੀਂ ਹੋਏਗਾ। ਤਾਂ 2022 ਕਿਉਂਕਿ ਲੰਘ ਜਾਏਗਾ। ਸੋ ਇਸ ਕਰਕੇ ਜੇ ਕੌਮੀ ਪੋਲਿਟਿਕਸ ਤੇ ਤੁਸੀਂ ਚੌਕਟੇ 'ਚ ਰੱਖ ਕੇ ਇਸ ਚੀਜ਼ ਨੂੰ ਦੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਹਾਲ ਦੀ ਘੜੀ ਉਹ ਇੰਨਾ ਦਮ ਨਹੀਂ ਰੱਖਦੀ। ਪਰੰਤੂ ਇਹ ਆ ਕਿ ਜਿੱਦਾਂ ਤੁਸੀਂ ਫਾਈਲਾਂ ਵਗੈਰਾ ਕਹੀਆਂ ਕਿ ਹਾਲੇ ਵੀ ਮੇਰੇ ਖਿਆਲ ਦੇ ਨਾਲ ਅਮਰਿੰਦਰ ਸਿੰਘ ਪੂਰੀ ਆਰੀ ਤਿੱਖੀ ਕਰਕੇ ਵਾਢਾ ਨਹੀਂ ਰੱਖੇਗਾ ਜੜ ਨੂੰ, ਕਿਉਂਕਿ ਇੰਤਜ਼ਾਰ ਹੈ ਸ਼ਾਇਦ ਕਿਤੇ ਨਾ ਕਿਤੇ ਕਿ ਮੰਤਰੀ ਮੰਡਲ ਦਾ ਗਠਨ ਹੋ ਜਾਵੇ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਆਪਣੇ ਪੁਰਾਣੇ ਸੱਜਣਾ ਬੇਲੀਆਂ ਨੂੰ ਮਿਲਾਂਗਾ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਜਲਦੀ ਰਾਏ ਮਸ਼ਵਰਾ ਕਰਕੇ ਉਹ ਰਾਹ ਜਿਹੜਾ ਤਿਆਰ ਕਰਕੇ ਤੇ ਮੁੜ ਕੇ ਤੁਰ ਪੈਣਗੇ। ਪਰ ਹਾਲ ਦੀ ਘੜੀ ਮੈਨੂੰ ਇਹ ਲੱਗਦਾ ਹੈ ਕਿ ਅਮਰਿੰਦਰ ਸਿੰਘ ਦਾ ਜਿਹੜਾ ਸਮਾਂ ਸੀਗਾ ਉਹ ਇੱਕ ਵਾਰੀ ਖਤਮ ਹੋ ਗਿਆ ਜਾਪਦਾ, ਕੋਈ ਅਸਰ ਇੰਨਾ ਜ਼ਿਆਦਾ ਹੈ ਨਹੀਂ। ਹਾਂ 2024 'ਚ ਹੋ ਸਕਦਾ ਸੀ, ਤੁਹਾਡੀ ਗੱਲ ਬਿਲਕੁਲ ਵਾਜਬ ਹੈ, ਪਰੰਤੂ ਜੇ ਉਹ ਇਲੈਕਸ਼ਨ ਨੇੜੇ ਹੁੰਦਾ ਤਦ ਸੀ 2024। ਅਗਲੇ ਕਾਲਰ ਗੁਰਪ੍ਰੀਤ। ਹਾਂਜੀ ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਜ ਮੇਰੇ ਦੋ ਕਟਾਕਸ ਨੇ, ਮੈਂ ਤੁਹਾਡਾ ਉੱਤੇ ਟਿੱਪਣੀ ਚਾਹੂੰਗਾ। ਇੱਕ ਤਾਂ ਵਧਾਈਆਂ ਤੁਹਾਨੂੰ ਬਹੁਤ ਬਹੁਤ, ਤੁਹਾਨੂੰ ਬਹੁਤ 2 ਦਹਾਕਿਆਂ ਬਾਅਦ ਤਕਰੀਬਨ ਇਹੋ ਜਿਹਾ ਮੁੱਖ ਮੰਤਰੀ ਮਿਲਿਆ ਜਿਹੜਾ ਆਪਦੇ ਪੈਰਾਂ ਤੇ ਆਪ ਤੁਰ ਕੇ ਜਾਂਦਾ, ਬਿਨਾਂ ਸਹਾਰੇ ਤੋਂ ਖੜਾ ਹੁੰਦਾ ਤੇ ਜਾ ਕੇ ਸਟੇਜ ਤੇ ਭੰਗੜਾ ਵੀ ਪਾਉਂਦਾ, ਤੇ ਹੁਣ ਤੱਕ ਤਾਂ ਤੁਹਾਨੂੰ ਸਹਾਰਾ ਦੇ ਕੇ ਖੜਾ ਕਰਨ ਵਾਲੇ ਮਿਲੇ ਨੇ। ਤੇ ਦੂਜਾ ਮੇਰਾ ਹੈ ਜਿਹੜਾ ਚਟਾਲਾ ਹੁਣ ਆਪਣੇ ਜੇਲ੍ਹ ਚੋਂ ਰਿਹਾ ਹੋ ਕੇ ਆਏ ਨੇ, ਆਪਣੇ ਮੈਨੂੰ ਦਾ ਨਾਮ ਵਿਸਰ ਗਿਆ ਮੈਨੂੰ, ਤੇ ਬਾਡੇ ਬਾਦਲ ਸਾਹਿਬ ਦੇ ਜਿਹੜੇ ਪੱਗ ਵੱਟ ਭਰਾ ਨੇ, ਹਾਂਜੀ, ਉਹਨਾਂ ਦੀ ਬਰਸੀ ਮਨਾਉਣ ਲੱਗੇ ਨੇ। ਉਹ ਉੱਥੇ ਸਾਰੇ ਬਜ਼ੁਰਗ ਇਕੱਠੇ ਹੋ ਕੇ ਤੀਜੀ ਧਿਰ ਬਣਾਉਣ ਨੂੰ ਕਹਿੰਦੇ ਨੇ ਵੀ ਤੀਜੀ ਧਿਰ ਅਸੀਂ ਖੜੀ ਕਰਨੀ ਆ। ਇਹਨਾਂ ਬਜ਼ੁਰਗਾਂ ਤੋਂ ਆਪ ਤਾਂ ਖੜੇ ਨਹੀਂ ਹੋ ਜਾਂਦੇ, ਤੀਜੀ ਧਿਰ ਖੜ ਕੇ ਕੀ ਕਰਨਗੇ? ਤੀਜੀ ਧਿਰ ਖੜੀ ਕਰਕੇ ਇਹ ਇੰਨਾ ਜ਼ਿਆਦਾ ਨਸ਼ਾ ਹੋ ਜਾਂਦਾ ਜੀ ਇਹ ਰਾਜਨੀਤੀ ਦਾ ਕਿ ਕੁਰਸੀ ਛੱਡਣ ਨੂੰ ਤਿਆਰ ਹੀ ਨਹੀਂ ਹੁੰਦੇ ਹੈਗੇ। ਤੁਹਾਡਾ ਇਹਦੇ ਬਾਰੇ ਕੀ ਕਟਾਸ ਹੈ ਜੀ? ਥੈਂਕ ਯੂ ਜੀ। ਹਾਂਜੀ, ਨਹੀਂ ਦੇਖੋ, ਮੇਰਾ ਕਟਾਕਸ਼ ਨਹੀਂ ਹੈ, ਮੇਰਾ ਵਿਚਾਰ ਹੈ ਜੀ। ਕਟਾਕਸ਼ ਤੇ ਤੁਹਾਡਾ ਸੀਗਾ ਕਿ ਇਹਨਾਂ ਤੋਂ ਆਪ ਤੋਂ ਤੇ ਖੜ ਨਹੀਂ ਹੁੰਦਾ ਤੇ ਤੁਹਾਨੂੰ ਇਹੋ ਜਿਹਾ ਚੀਫ ਮਿਨਿਸਟਰ ਮਿਲਿਆ। ਵੈਸੇ ਮੇਰੇ ਖਿਆਲ ਦੇ ਨਾਲ ਸਾਨੂੰ ਬਜ਼ੁਰਗ ਹੀ ਚੀਫ ਮਿਨਿਸਟਰ ਮਿਲੇ ਨੇ ਪੰਜਾਬ ਦੇ, ਜੇ ਆਪਾਂ 80 ਤੋਂ ਬਾਅਦ, ਕਿਉਂਕਿ ਸਾਡੀ ਤਾਂ ਸੁਰਤ ਸੰਭਲਦੀ 80 ਦੇ ਦਹਾਕੇ 'ਚ, ਉਸ ਤੋਂ ਬਾਅਦ ਤਾਂ ਅਸੀਂ ਜਿੰਨੇ ਸ਼ਾਸਕ ਦੇਖੇ ਔਰੇ ਸਾਰੇ ਬਜ਼ੁਰਗੀ ਦੀ ਅਵਸਥਾ ਵਾਲੇ ਸੀ ਤਕਰੀਬਨ। ਖੈਰ ਚਲੋ ਭਾਈ, ਜਿਵੇਂ ਕਿਸੇ ਨੇ ਕਰਨੀ ਹੈ ਕਰੀ ਚੱਲੇ। ਪਰ ਇਹ ਆ ਕਿ ਜਿਹੜਾ ਥਰਡ ਫਰੰਟ ਵਾਲਾ ਹੈ ਨਾ ਮਸਲਾ, ਉਹਦੇ 'ਚ ਠੀਕ ਹੈ ਚੁਟਾਲੇ ਉਰੀ ਆਪਣਾ ਯਤਨ ਕਰ ਰਹੇ ਨੇ, ਚੁਟਾਲੇ ਉਰੀ ਮਿਲੇ ਵੀ ਨੇ ਲੀਡਰਾਂ, ਮਤਲਬ ਕਿ ਇੱਕ ਆਪਣੀ ਨਾ ਬੁੱਕਤ ਜੀ ਰੱਖਣਾ ਚਾਹੁੰਦੇ ਨੇ ਕਿ ਅਸੀਂ ਕਿਸੇ ਥਾਂ 'ਚ ਕੌਮੀ ਪੋਲਿਟਿਕਸ ਦੇ ਵਿੱਚ ਫਿੱਟ ਹੋ ਜਾਈਏ, ਆਪਣਾ ਇੱਕ ਕਹਿ ਲਓ ਕਿ ਵਜੂਦ ਦਰਸਾਉਣਾ ਚਾਹੁੰਦੇ ਆ ਕਿ ਸਾਡੇ ਨਾਲ ਵੀ ਇੰਨੇ ਲੀਡਰ ਆ ਜਾਂ ਸਾਡੇ ਨਾਲ ਇੰਨੇ ਲੋਕ ਆ। ਕਿਉਂਕਿ ਅਸਲ ਦੇ ਵਿੱਚ ਜਿਹੜੀ ਕਹਾਣੀ ਤੁਰਨੀ ਹੈ ਐਤਕੀ ਮਮਤਾ ਬੈਨਰਜੀ ਤੋਂ ਤੁਰਨੀ ਹੈ, ਪ੍ਰਸ਼ਾਂਤ ਕਿਸ਼ੋਰ ਦੀ ਗੇਮ ਤੋਂ ਤੁਰਨੀ ਆ। ਤਾਂ ਉਹ ਚਾਹੁੰਦੇ ਆ ਕਿ ਦੇਖੋ ਜਦੋਂ ਇਸ ਤਰ੍ਹਾਂ ਦੇ ਅਲਾਇੰਸ ਬਣਦੇ ਆ, ਹਰੇਕ ਨੂੰ ਫਿਰ ਇਹ ਹੁੰਦਾ ਕਿ ਅਸੀਂ ਅਲਾਇੰਸ ਦਾ ਇੱਕ ਹਿੱਸਾ ਹੀ ਨਾ ਹੋਈਏ, ਬਲਕਿ ਸਾਡੀ ਉਹਦੇ ਵਿੱਚ ਜਿਹੜੀ ਹਾਜ਼ਰੀ ਆ ਉਹ ਇੰਨੀ ਮਜ਼ਬੂਤ ਹੋਵੇ ਕਿ ਅਸੀਂ ਟਿਕਟਾਂ ਸ਼ਿਕਟਾਂ ਜਿਹੜੀਆਂ ਵੱਧ ਤੋਂ ਵੱਧ ਲੈ ਸਕੀਏ। ਸਾਰਿਆਂ ਦੀ ਹੁੰਦੀ ਆ ਨਾ ਚਾਹ। ਸੋ ਇਹ ਤੇ ਹਾਲੇ 2024 ਬੜੀ ਦੂਰ ਆ ਸਰ, ਬਹੁਤ ਦੂਰ ਦੀ ਆਪਾਂ ਗੱਲ ਕਰ ਰਹੇ ਹਾਂ। ਤਾਂ ਇਹ ਹਾਲੇ ਆਪਣੇ ਮਤਲਬ ਕਿ ਪਰ ਤੋਲਣ ਵਾਲਾ ਇਹ ਸਾਰਾ ਕੰਮ ਚੱਲਦਾ ਪਿਆ। ਪਰ ਮੇਨ ਮੇਰੇ ਖਿਆਲ ਦੇ ਨਾਲ ਮਮਤਾ ਬੈਨਰਜੀ, ਸ਼ਰਦ ਪਵਾਰ, ਪ੍ਰਸ਼ਾਂਤ ਕਿਸ਼ੋਰ, ਇਹ ਜਿਹੜੀ ਤਿਕੜੀ ਹੈ ਨਾ, ਇਹ ਤਿਕੜੀ ਅਸਲ ਦੇ ਵਿੱਚ ਗੇਮ ਲਾਏਗੀ। ਕਿਹੜੀ ਸਾਈਡ ਨੂੰ ਲਾਉਂਦੀ ਉਹ ਆਪਾਂ ਨੂੰ ਇੰਤਜ਼ਾਰ ਕਰਨਾ ਪਏਗਾ। 2024 ਬਹੁਤ ਦੂਰ ਹੈ ਸਰ ਜੀ। ਜੀ, ਤੇ ਉਸ ਤੋਂ ਪਹਿਲਾਂ ਕਈ ਸਮਝੌਤੇ ਹੋਣੇ ਤੇ ਕਈ ਟੁੱਟਣੇ, ਕਈ ਕੁਝ ਹੁੰਦਾ ਆਪਾਂ ਨੂੰ ਪਤਾ ਹੀ ਆ। ਗਗਨਦੀਪ, ਸਤਿ ਸ਼੍ਰੀ ਅਕਾਲ। ਹਾਂਜੀ ਗਗਨਦੀਪ। ਹਾਂਜੀ
ਹਾਂਜੀ ਭਾਜੀ, ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਇੱਕ ਹੀ ਗੱਲ ਕਰਨੀ ਸੀ ਵੀ ਆਪਣੀ ਪੋਲੀਟਿਕਸ 'ਚ ਚਿਹਰਿਆਂ ਦੀ ਕੀ ਰਾਜਨੀਤੀ ਹੁੰਦੀ ਆ? ਵੀ ਕੈਪਟਨ ਸਾਹਿਬ ਚਿਹਰਾ ਹੋਣਗੇ, ਗਾਂਧੀ ਜੀ ਚਿਹਰਾ ਹੋਣਗੇ, ਰਾਹੁਲ ਗਾਂਧੀ ਜਾਂ ਮੋਦੀ ਜੀ ਚਿਹਰਾ ਹੋਣਗੇ। ਵੀ ਤੁਸੀਂ ਕੰਮ ਦੀ ਗੱਲ ਕਰੋ ਵੀ ਹਾਂ ਤੁਸੀਂ ਆਹ ਕੰਮ ਕੀਤਾ ਤਾਂ ਅਸੀਂ ਕੰਮ ਤੇ ਵੋਟਾਂ ਲੈਣੀਆਂ। ਚਲੋ ਭਾਵੇਂ ਕੇਜਰੀਵਾਲ ਨੇ ਵੀ ਨੱਚਦੀ ਸੀ, ਪਰ ਕੇਜਰੀਵਾਲ ਨੇ ਫਿਰ ਵੀ ਕਿਹਾ ਸੀ ਵੀ ਮੈਂ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ, ਜੇ ਨਹੀਂ ਕੀਤਾ ਤਾਂ ਨਾ ਸਹੀ। ਤੇ ਦੂਜੀ ਗੱਲ ਜਿਹੜੇ ਕਹਿੰਦੇ ਜੀ ਸਿੱਧੂ ਅੱਜ ਕੱਲ੍ਹ ਵੀ ਉਹ ਦੇਸ਼ ਭਗਤ ਨੀਗਾ, ਵੀ ਕ੍ਰਿਕੇਟਰ ਸੀ ਉਸ ਟਾਈਮ ਕ੍ਰਿਕਟ ਖੇਲਦਾ ਸੀ, ਅੱਜ ਕੱਲ੍ਹ ਵੀ ਬਹੁਤ ਕ੍ਰਿਕੇਟਰ ਗੇਮ ਖੇਲਦੇ ਆ, ਉਹਨਾਂ ਦੀ ਵੀ ਇੱਕ ਦੂਜੇ ਨਾਲ ਦੋਸਤੀ ਹੁੰਦੀ ਆ। ਐਂ ਤਾਂ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਵੀ ਉਹ ਦੇਸ਼ ਭਗਤ ਹੈਗਾ ਜਾਂ ਨਹੀਂ ਹੈਗਾ ਜੀ। ਥੈਂਕ ਯੂ ਜੀ। ਹਾਂਜੀ, ਨਹੀਂ ਦੇਖੋ ਪਹਿਲੀ ਗੱਲ ਤੇ ਕਿ ਫੇਸ ਜਿਹੜਾ ਹੁੰਦਾ ਨਾ, ਦੇਖੋ ਕੀ ਆ ਕਿ ਕੁਝ ਫੇਸ ਜਿਹੜੇ ਹੁੰਦੇ ਨੇ ਉਹ ਲੋਕਾਂ ਲਈ ਇੱਕ ਯਕੀਨ ਹੁੰਦੇ ਨੇ। ਜਿਵੇਂ ਹੁਣ ਤੁਸੀਂ ਪਿਛਲਾ ਇਲੈਕਸ਼ਨ ਜੇ ਦੇਖੋਗੇ, ਫੇਸ ਦੀ ਅਹਿਮੀਅਤ ਹੈ ਰਾਜਨੀਤੀ 'ਚ ਜੀ। ਵੈਸੇ ਡਿਵੈਲਪਮੈਂਟ ਦੀ ਉਹ ਅਹਿਮੀਅਤ ਤਾਂ ਹੋਣੀ ਚਾਹੀਦੀ ਹੈ, ਔਰ ਹੈ ਵੀ ਹੈ, ਪਰ ਫੇਸ ਦੀ ਇੱਕ ਅਹਿਮੀਅਤ ਹੁੰਦੀ ਆ ਕਿ ਮਸਲਨ ਫੇਸ ਦੇ ਨਾਲ ਫੇਥ ਵੀ ਹੁੰਦਾ ਹੈ ਕਿ ਯਾਰ ਇਹ ਬੰਦਾ ਹੈ ਨਾ ਜਿਹੜਾ, ਇਹ ਬੰਦਾ ਸਾਡੀ ਗੱਲ ਜ਼ਰੂਰ ਸੁਣੇਗਾ। ਜਿੱਦਾਂ ਅਮਰਿੰਦਰ ਸਿੰਘ 2002 ਤੋਂ 2007 ਤੱਕ ਰਹੇ, ਤਾਂ ਲੋਕਾਂ ਨੇ 2017 ਚ ਉਹਨੂੰ ਮਿਹਨਤ ਕਰਨ ਦਾ ਕੋਈ ਬਹੁਤਾ ਜ਼ਿਆਦਾ ਤਰੱਦਦ ਕਰਨੀ ਨਹੀਂ ਦਿੱਤਾ, ਬਹੁਤੀ ਮਿਹਨਤ ਮਸ਼ੱਕਤ ਕਰਨੀ ਨਹੀਂ ਪਈ ਅਮਰਿੰਦਰ ਸਿੰਘ ਨੂੰ। ਬੜੇ ਸ਼ਾਨਦਾਰ ਉਹਨੇ ਸਮਾਗਮ ਕੀਤੇ, ਅਸੀਂ ਕਵਰ ਕਰਦੇ ਰਹੇ ਹਾਂ ਉਸ ਟਾਈਮ ਅਖਬਾਰ ਵਾਸਤੇ, ਕਿ ਆ ਕੇ ਬੈਠ ਜਾਣਾ ਇੱਕ ਸ਼ਾਨਦਾਰ ਹਾਲ ਦੇ ਵਿੱਚ, ਉੱਥੇ ਪੰਡਾਲ ਦੇ ਵਿੱਚ ਇਕੱਠੇ ਲੋਕਾਂ ਨੂੰ ਸੰਬੋਧਨ ਕਰਨਾ, ਗੱਲਾਂ ਬਾਤਾਂ ਕਰਨੀਆਂ। ਲੋਕਾਂ ਨੂੰ ਇੱਕ ਫੇਸ ਤੇ ਯਕੀਨ ਸੀ, ਕਾਂਗਰਸ ਤੇ ਨਹੀਂ। ਸਭ ਤੋਂ ਵੱਡੀ ਗੱਲ ਮਤਲਬ ਕਿ ਪਾਰਟੀ ਨਾਲ ਤਾਂ ਜੁੜੇ ਹੁੰਦੇ ਆ ਲੋਕ, ਪਰ ਬਹੁਤ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਸੀਗੀ ਜਿਨ੍ਹਾਂ ਨੇ ਆਖਿਆ ਕਿ ਯਾਰ ਪਿਛਲੇ ਰਾਜ ਦੀਆਂ ਜਿਹੜੀਆਂ ਗੜਬੜੀਆਂ ਨੇ, ਗੱਲਾਂ ਨੇ, ਇਹ ਬੰਦਾ ਸੁਧਾਰ ਸਕਦਾ, ਔਰ ਜੋ ਇਹ ਗੱਲ ਕਹਿੰਦਾ ਹੈ ਉਸ ਗੱਲ ਤੋਂ ਇਹ ਪਾਉਣੇਗਾ ਨਹੀਂ, ਫਿਰੇਗਾ ਨਹੀਂ। ਤਾਂ ਫੇਸ ਇਸ ਕਰਕੇ ਰੱਖੇ ਜਾਂਦੇ ਆ ਹਮੇਸ਼ਾ। ਔਰ ਜੇ ਆਪਾਂ ਦੇਖੀਏ ਤਾਂ ਅਰਵਿੰਦ ਕੇਜਰੀਵਾਲ ਵੀ ਤਾਂ ਫੇਸ ਆਪਣਾ ਅੱਗੇ ਰੱਖਦਾ, ਜੇ ਨਹੀਂ ਫੇਸ ਅੱਗੇ ਰੱਖਦਾ ਤਾਂ ਫਿਰ ਬਿਜਲੀ ਦਾ ਐਲਾਨ ਕਰਨਾ ਇੱਕ, ਤਾਂ ਦਿੱਲੀ ਤੋਂ ਇੱਥੇ ਕੀ ਲੈਣਾ ਆਉਂਦਾ? ਆਪ ਬੈਠ ਕੇ ਐਲਾਨ ਇਸੇ ਕਰਕੇ ਹੀ ਕਰਦਾ ਨਾ ਕਿ ਮੈਂ ਦਿੱਲੀ 'ਚ ਇਹ ਸਭ ਕੁਛ ਕੀਤਾ ਵਾ, ਤੁਸੀਂ ਮੇਰੇ ਤੇ ਯਕੀਨ ਕਰੋ, ਮੈਂ ਇੱਥੇ ਵੀ ਕਰਵਾ ਦੂੰਗਾ। ਸੋ ਫੇਸ ਦੀ ਰਾਜਨੀਤੀ ਨਾਲ ਨਾਲ ਚੱਲੇਗੀ ਇੰਡੀਆ 'ਚ ਜੇ ਆਪਾਂ ਦੇਖੀਏ। ਰਹੀ ਗੱਲ ਸਿੱਧੂ ਦੀ ਦੇਸ਼ ਭਗਤੀ ਦੀ, ਅਸੀਂ ਕੌਣ ਹੁੰਦੇ ਆ ਕਿਸੇ ਨੂੰ ਸਰਟੀਫਿਕੇਟ ਦੇਣ ਵਾਲੇ ਕਿ ਫਲਾਣਾ ਦੇਸ਼ ਭਗਤ ਆ, ਫਲਾਣਾ ਦੇਸ਼ ਧਰੋਹੀ ਹੈ? ਐਸਾ ਨਹੀਂ ਹੈ। ਜੇ ਤੁਸੀਂ ਇਸ ਤਰ੍ਹਾਂ ਦੀ ਲਿਹਾਜ਼ ਨਾਲ ਦੇਖੋਗੇ, ਸਾਂਝ ਦੇ ਪਰਪੇਖ ਨਾਲ ਦੇਖੋਗੇ, ਤਾਂ ਸਾਰਾ ਪੰਜਾਬ ਹੈ ਜਿਹੜਾ, ਫਿਰ ਕੀ ਇਹ ਦੇਸ਼ ਧਰੋਹੀ ਹੈ? ਕਿਉਂਕਿ ਸਾਰਾ ਪੰਜਾਬ ਲਹਿੰਦੇ ਪੰਜਾਬ ਦੀ ਖੈਰ ਮੰਗਦਾ, ਦੋਨਾਂ ਦੀ ਮੋਹ ਮੁਹੱਬਤ ਹੈ। ਐਸਾ ਨਹੀਂ ਹੁੰਦਾ ਕਿਸੇ ਦਾ ਨਿੱਜੀ ਕੋਈ ਰਿਸ਼ਤਾ ਹੈ, ਜੇ ਕੋਈ ਨਿੱਜੀ ਰਿਸ਼ਤੇ ਦੀ ਕਪੈਸਿਟੀ ਦੇ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਵਰਗਾ ਇੱਕ ਨੇਕ ਉਦਮ ਕਰਨ ਵਾਸਤੇ ਕੋਈ ਲੋਚਾ ਰੱਖਦਾ ਜਾਂ ਕੋਈ ਮੰਗ ਰੱਖਦਾ ਆਪਣੇ ਕਿਸੇ ਫਰੈਂਡ ਦੇ ਅੱਗੇ, ਮੈਨੂੰ ਨਹੀਂ ਲੱਗਦਾ ਕਿ ਦੇਸ਼ ਧਰੋਹ। ਅਸਲ ਦੇ ਵਿੱਚ ਸਾਡੇ ਪੈਮਾਨੇ ਹੀ ਬਹੁਤ ਘਟੀਆ ਨੇ ਇੰਡੀਆ 'ਚ। ਅਸੀਂ ਜ਼ਾਹਿਲ ਲੋਕਾਂ ਦੇ ਵਿਚਾਰ ਸੁਣ ਕੇ, ਅਸੀਂ ਫਿਰਕੂ ਲੋਕਾਂ ਦੇ ਵਿਚਾਰ ਸੁਣ ਕੇ ਪਰਸੈਪਸ਼ਨਾਂ ਬਣਾ ਲੈਂਦੇ ਹਾਂ, ਜਦਕਿ ਆਪ ਦੀ ਮੱਤ ਤੋਂ ਅਸੀਂ ਕੰਮ ਹੀ ਨਹੀਂ ਲੈਂਦੇ, ਆਪਦਾ ਭਾਂਡਾ ਤੇ ਸਾਡਾ ਅਣਲੱਗ ਹੀ ਰਹਿੰਦਾ ਆ। ਦੇਸ਼ ਅਸਲ ਦੇ ਵਿੱਚ ਤਾਂ ਉਹ ਲੋਕ ਦੇਸ਼ ਧਰੋਹੀ ਨੇ ਜਿਹੜੇ ਇਸ ਦੇਸ਼ ਦੀਆਂ ਧਰੋਹਰਾਂ ਵੇਚ ਕੇ ਖਾ ਰਹੇ ਨੇ ਤੇ ਜ਼ਹਿਰ ਲੋਕਾਂ ਦੀ ਜ਼ਹਿਨੀਅਤ ਦੇ ਵਿੱਚ ਭਰ ਰਹੇ ਨੇ। ਅਸਲੀ ਤਾਂ ਦੇਸ਼ ਧਰੋਹ ਉਹ ਹੈ ਨਾ ਕਿ ਤੁਸੀਂ ਇੱਕ ਸੰਵਿਧਾਨ ਦੀ ਸਹੁੰ ਚੁੱਕ ਕੇ ਅਕਲੀਅਤ ਜਿਹੜੇ ਆ ਘੱਟ ਗਿਣਤੀ ਵਾਲੇ ਆ ਉਹਨਾਂ ਤੇ ਤਸ਼ੱਦਦ ਕਰੋ। ਧਰੋਹ ਕਿਸ ਕਿਸਮ ਦਾ ਤੁਸੀਂ ਮੰਨਦੇ, ਕਿਸ ਕਿਸਮ ਦਾ? ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਧਰੋਹ ਦੇ ਇਹ ਨਹੀਂ ਹੁੰਦਾ ਪੈਰਾਮੀਟਰ ਕਿ ਕਿਸੇ ਨੇ ਜਾ ਕੇ ਦੇਸ਼ ਜਿਹੜਾ ਤੁਹਾਡੇ ਨਾਲ ਕੋਈ ਠੀਕ ਹੈ ਰੱਖਦਾ, ਕੋਈ ਟਸਲ ਰੱਖਦਾ, ਤੇ ਕਿਸੇ ਨੇ ਜਾ ਕੇ ਪਰਸਨਲ ਕਪੈਸਿਟੀ ਦੇ ਵਿੱਚ ਜਾ ਕੇ ਕਿਸੇ ਨਾਲ ਹੱਥ ਮਿਲਾ ਲਿਆ ਕਿ ਉਹ ਦੇਸ਼ ਧਰੋਹ ਹੈ, ਕਿ ਕਿਸੇ ਨਾਲ ਕੋਈ ਜੰਪੀ ਕੋਈ ਗਲੇ ਮਿਲ ਲਿਆ ਕਿ ਦੇਸ਼ ਧਰੋਹ ਹੈ। ਦੇਸ਼ ਧਰੋਹ ਤਾਂ ਇਹ ਆ ਕਿ ਤੁਹਾਨੂੰ ਜੋ ਸੌਂਪਿਆ ਗਿਆ ਸੀਗਾ ਜਾਂ ਤੁਹਾਡੇ ਜਿਹੜੇ ਖਿਲਾਫ ਫਰਜ਼ ਨੇ ਤੁਹਾਡੇ, ਉਹਦੇ ਤੋਂ ਲਾਂਭੇ ਹੋ ਕੇ ਤੁਸੀਂ ਇਸ ਦੇਸ਼ ਦਾ ਬੇੜਾ ਗਰਕ ਕਰਨ ਤੇ ਤੁਲੇ ਹੋ। ਦੇਸ਼ ਧਰੋਹ ਤੇ ਮੈਨੂੰ ਲੱਗਦਾ ਇਹ ਸਭ ਤੋਂ ਵੱਡਾ ਆ। ਜੀ ਜੀ। ਅਗਲੇ ਕਾਲਰ ਨਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਇੱਕ ਮੇਰਾ ਸਵਾਲ ਹੈ, ਇੱਕ ਛੋਟੀ ਟਿੱਪਣੀ ਕਰਨੀ ਹੈ। ਛੋਟੀ ਟਿੱਪਣੀ ਦਾ ਇੱਕ ਸਵਾਲ ਹੈ ਛੋਟਾ ਜਿਹਾ ਮੇਰਾ। ਟਿੱਪਣੀ ਇਹ ਹੈ ਜੀ ਕਿ ਸਿੱਧੂ ਸਾਹਿਬ ਜੋ ਮਰਜ਼ੀ ਸਾਨੂੰ ਨਹੀਂ ਲੈਣਾ ਦੇਣਾ, ਜੋ ਮਰਜ਼ੀ ਹੋਵੇ ਪੋਲਿਟਿਕਸ ਬਾਰੇ,
ਪਰ ਸਾਡੇ ਨਜ਼ਰ 'ਚ ਇਤਿਹਾਸ ਵਿੱਚ ਉਹਦਾ ਨਾਮ ਲਿਖਿਆ ਗਿਆ ਹੈ ਕਿ ਜੋ ਉਹਨੇ ਲਾਂਘਾ ਖਲਵਾਉਣ ਦੀ ਸ਼ੁਰੂਆਤ ਉਹਦੇ ਵੱਲੋਂ ਹੋਈ ਆ। ਅਸੀਂ ਤਾਂ ਸਾਰੀ ਉਮਰ ਨੂੰ ਸਲੂਟ ਕਰਾਂਗੇ। ਰਾਜਨੀਤੀ ਦਾ ਭਵਿੱਖ ਉਹਦਾ ਜੋ ਮਰਜ਼ੀ ਹੋਵੇ। ਤੇ ਸਵਾਲ ਮੇਰਾ ਇਹ ਹੈ ਜੀ ਕਿ ਜਿੱਦਾਂ ਨੈਸ਼ਨਲ ਮੀਡੀਆ ਨੇ ਰੌਲਾ ਪਾਇਆ ਕੱਲ੍ਹ ਪਰਸੋਂ ਬਹੁਤ ਕਿ ਸਿੱਧੂ ਦੇਸ਼ ਧਰੋਹੀ ਆ, ਕੈਪਟਨ ਦੇਸ਼ ਪੱਖੀ ਆ, ਪਰ ਈਵਨ ਕਿ ਪੰਜਾਬੀ ਮੀਡੀਆ ਵੀ ਤੇ ਨੈਸ਼ਨਲ ਮੀਡੀਆ ਤਾਂ ਹੈ ਹੀ, ਚਲੋ ਉਹ ਖਿਲਾਫ ਹੀ ਆ। ਪੰਜਾਬੀ ਮੀਡੀਆ 'ਚ ਕਿਤੇ ਨਹੀਂ ਸੁਣੀ ਕਿਸੇ ਨੇ ਕਿਸੇ ਟਿੱਪਣੀ ਕੀਤੀ ਹੋਵੇ, ਰੂਸਾ ਤੇ ਕੋਈ ਵੱਡੀ ਬਹਿਸ ਕਰਾਈ ਹੋਵੇ ਕਿ ਰੂਸਾ ਰੱਖੀ ਹੋਈ ਇੰਨੇ ਸਾਲਾਂ ਤੋਂ। ਇਹ ਕਿਹੜੀ ਬੀਬੀ ਹੈ, ਕਿੱਥੋਂ ਆਈ ਹੈ, ਪਾਕਿਸਤਾਨ ਤੋਂ ਆਈ ਹੈ, ਪੱਤਰਕਾਰ ਰਹੀ ਹੈ, ਤੇ ਕੋਈ ਸਵਾਲ ਨਹੀਂ ਕਿਸੇ ਨੇ ਚੱਕਿਆ ਅਜੇ ਤੱਕ। ਜੇ ਕਿਸੇ ਨੇ ਚੱਕਿਆ ਤੇ ਮੈਨੂੰ ਮਾੜੀ ਨਜ਼ਰ ਪਾਇਓ ਭਾਜੀ ਜੀ। ਸੁਣਦੇ ਹੋ ਭਾਜੀ? ਕਿਉਂ ਨਹੀਂ ਸਰ, ਕਿਉਂ ਨਹੀਂ। ਮੁਸਤਫਾ ਨੇ ਵੇਖੋ ਕਿੰਨੇ ਟਵੀਟ ਕੀਤੇ ਸੀ ਠੋਕ ਕੇ, ਤੇ ਫਿਰ ਅਸੀਂ ਵੀ ਗੱਲ ਕੀਤੀ ਆ, ਤੇ ਅਸੀਂ ਤੇ ਪਹਿਲਾਂ ਵੀ ਗੱਲਾਂ ਕਰਦੇ ਰਹੇ ਹਾਂ, ਤੇ ਅਰੂਸਾ ਦਾ ਸਾਰਾ ਦੱਸਿਆ ਵੀ ਹੋਇਆ ਬੈਕਗਰਾਉਂਡ ਤੱਕ ਵੀ। ਸੋ ਇਹ ਤਾਂ ਹੈ ਹੀ ਹੈ, ਇਹਦੇ ਵਿੱਚ ਕੋਈ ਨਹੀਂ ਹੈ। ਪਰ ਮੈਂ ਤਾਂ ਫਿਰ ਵੀ ਕਹੂੰਗਾ ਕਿ ਚਲੋ ਇਹ ਵੀ ਨਿੱਜੀ ਰਿਸ਼ਤਾ ਹੈ, ਹਾਲਾਂਕਿ ਉਹ ਡਿਫੈਂਸ ਤੋਂ ਆਉਂਦੀ ਹੈ, ਉਹ ਮਤਲਬ ਕਿ ਲੇਖਕ ਹੈ ਉਹ ਡਿਫੈਂਸ ਦੀ ਬਹੁਤ ਤਗੜੀ। ਜਿਹੜੀ ਅਰੂਸਾ ਆਲਮ ਹੈ ਡਿਫੈਂਸ ਦੀ ਲੇਖਕ ਹੈ ਉਹ। ISI ਦੇ ਨਾਲ ਉਹਦੇ ਗੁੱਡ ਗੁੱਡ ਤਾਲੁਕਾਤ ਨੇ ਉਹਦੇ। ਤਾਂ ਕਹਿਣ ਦਾ ਮਤਲਬ ਕਿ ਫਿਰ ਵੀ ਚਲੋ ਅਸੀਂ ਨਿੱਜੀ ਰਿਸ਼ਤਾ ਕਿਸੇ ਦਾ, ਪਰ ਫਿਰ ਸਿੱਧੂ ਦਾ ਵੀ ਨਿੱਜੀ ਰਿਸ਼ਤਾ ਮੰਨੋ ਨਾ। ਮੈਂ ਸਿੱਧੂ ਦੀ ਰਾਜਨੀਤੀ ਨਾਲ ਕਦੇ ਸਹਿਮਤ ਨਹੀਂ ਹੁੰਦਾ। ਮੈਂ ਉਹਦੀਆਂ ਜਿਹੜੀਆਂ ਆਪਾਂ ਦੇਖੀਏ ਤਾਂ ਹਰ ਤਾਂ ਹੋਛਿਆਂ ਵਾਲੀਆਂ ਉਹਦੇ ਨਾਲ ਕਦੇ ਸਹਿਮਤ ਨਹੀਂ ਹੁੰਦਾ। ਪਰ ਪੈਮਾਨਾ ਇਹ ਨਹੀਂ ਹੈ ਕਿ ਤੁਸੀਂ ਕਿਸੇ ਬੰਦੇ ਦੀ ਰਾਜਨੀਤੀ ਦੀ ਆਲੋਚਨਾ ਕਰ ਰਹੇ ਹੋ ਤਾਂ ਤੁਸੀਂ ਉਸ ਬੰਦੇ ਦੀ ਇਸ ਪੱਖ ਤੋਂ ਵੀ ਲੈ ਕੇ ਆਲੋਚਨਾ ਕਰਨ ਲੱਗ ਜਾਓ ਕਿ ਦੂਸਰਾ ਬੰਦਾ ਸੇਮ ਉਹੀ ਕੁਝ ਕਰੇ, ਪਰਸਨਲ ਰਿਸ਼ਤਾ ਰੱਖੇ, ਤਾਂ ਤੁਹਾਡਾ ਪੁਆਇੰਟ ਆਫ ਵਿਊ ਵੱਖਰਾ। ਤੇ ਜੇ ਕੋਈ ਉਧਰ ਪਰਸਨਲ ਰਿਸ਼ਤਾ ਸਿਰਫ ਇੱਕ ਕੌਮ ਵਾਸਤੇ ਜਾਂ ਏਕੇ ਵਾਸਤੇ ਵਰਤ ਰਿਹਾ ਤਾਂ ਉਹ ਤੁਹਾਡੇ ਵਾਸਤੇ ਦੇਸ਼ ਧਰੋਹ। ਇਹ ਤਾਂ ਅਸਲ ਦੇ ਵਿੱਚ ਆਏ ਤੇ ਮੇਰੇ ਖਿਆਲ ਦੇ ਨਾਲ ਅਸਲੀ ਧਰੋਹ ਹੈ ਨਾ, ਕਿ ਤੁਸੀਂ ਸੱਚੀ ਗੱਲ ਹੀ ਨਹੀਂ ਕਰ ਰਹੇ। ਜੀ ਜੀ ਜੀ। ਅਗਲੇ ਕਾਲਰ ਅਜੈਬ ਸਿੰਘ। ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ, ਜੈਬ ਸਿੰਘ ਸਰਾਏ ਬੋਲਦਾ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਦੋਵਾਂ ਵੀਰਾਂ ਨੂੰ ਵਧਾਈਆਂ ਜੀ। ਮਿੰਟੂ ਭਾਜੀ ਤੁਹਾਨੂੰ ਦੇ, ਤੁਸੀਂ ਪੰਜਾਬ 'ਚ ਬੈਠੇ ਆ ਕਿ ਅੱਜ ਸਾਰਿਆਂ ਨੂੰ ਏਦਾਂ ਲੱਗ ਰਿਹਾ ਕਿ ਸਾਡਾ ਮੁੱਖ ਮੰਤਰੀ ਬਣ ਗਿਆ, ਸਾਡਾ ਮੁੱਖ ਮੰਤਰੀ। ਹਰ ਇੱਕ ਨੂੰ ਏਦਾਂ ਲੱਗਦਾ ਜੀ। ਤੇ ਦੂਜੀ ਬੇਨਤੀ ਇਹ ਹੈ ਜੀ, ਜਿਹੜਾ ਸਿੱਧੂ ਸਾਹਿਬ ਤੇ ਇਲਜ਼ਾਮ ਲੱਗ ਰਿਹਾ ਉੱਧਰ ਜੱਫੀ ਪਾਈ ਰਹੇ ਵੀ ਇਹਨਾਂ ਨੇ ਇੱਕ ਜੱਫੀ ਪਾਈ ਆ ਜਿੱਦਾਂ ਬਾਜਵਾ ਨੂੰ, ਜਾਂ ਬਾਜਵਾ ਨੇ ਇਹਨਾਂ ਨੂੰ ਪਾਈ ਆ। ਇਹ ਮਿੰਟੂ ਸਾਹਿਬ ਜੀ ਕੀ ਇਹੋ ਬੰਦੇ ਦੀ ਜੱਫੀ ਪਾਉਣ ਦਾ ਜਿੱਦਾਂ ਦੇਸ਼ ਧਰੋਹ ਦਾ ਬਣਦਾ, ਜਾਂ ਜਨਾਨੀ ਨੂੰ ਜੱਫੀ ਪਾਈ ਦਾ ਵੀ ਸੇਮ ਹੈ ਜੀ? ਨਹੀਂ ਦੇਖੋ, ਜਨਾਨੀ ਨਾਲ ਜਾਂ ਬੰਦੇ ਨਾਲ ਇਹ ਕੀ ਤਾਲੁਕਾ, ਤੇ ਇਹ ਤੇ ਕੋਈ ਉਹ ਹੈ ਨੀ ਗਾ, ਇਹ ਕੋਈ ਪੈਮਾਨਾ ਨਹੀਂ। ਮੈਂ ਉਹੀ ਤੇ ਗੱਲ ਕਰਕੇ ਹਟਿਆ ਸਰ ਜੀ। ਇਹ ਤਾਂ ਆਪਾਂ ਆਪਦੀ ਜਿਹੜੀ ਇਹ ਕੀਮਤੀ ਸਮੇਂ ਵਾਲੀ ਬਹਿਸ ਹੈ ਉਹਨੂੰ ਵੱਖਰਾ ਕੋਈ ਟਰੈਕ ਦੇ ਰਹੇ ਹਾਂ ਆਪਾਂ। ਜੀ ਜੀ ਜੀ, ਵੱਖਰਾ ਟਰੈਕ ਦੇ ਰਿਹਾ। ਗੱਲ ਤੇ ਇਹ ਆ ਕਿ ਕੋਈ ਦੇਸ਼ ਧਰੋਹ ਨਹੀਂ ਹੁੰਦਾ, ਇਹ ਕੋਈ ਦੇਸ਼ ਧਰੋਹ ਨਹੀਂ ਹੈ। ਦੇਸ਼ ਧਰੋਹ ਦੇ ਪੈਮਾਨੇ, ਦੇਸ਼ ਧਰੋਹ ਦੇ ਪੈਰਾਮੀਟਰ ਜਿਹੜੇ ਉਹ ਇਹ ਆਪਣੀ ਸਿਆਸਤ ਦੇ ਹਿਸਾਬ ਨਾਲ ਤੈਅ ਕਰਦੇ ਨੇ। ਹੁਣ ਮੈਂ ਬੋਲ ਰਿਹਾ, ਦੇਖੋ ਇਹੀ ਇੱਕ ਸਾਡੀ ਤਰਾਸਦੀ, ਅਸੀਂ ਉਹ ਸੁਣਨਾ ਚਾਹੁੰਦੇ ਹਾਂ ਜੋ ਸਾਨੂੰ ਚੰਗਾ ਲੱਗਦਾ ਹੈ। ਹੁਣ ਅਸੀਂ ਹਮੇਸ਼ਾ ਆਲੋਚਨਾ ਕਰਦੇ ਹਾਂ, ਹਮੇਸ਼ਾ ਤਾਂ ਨਹੀਂ। ਜੇ ਕੋਈ ਚੰਗਾ ਕੰਮ ਕਰਦੇ ਆ, ਨਰਿੰਦਰ ਮੋਦੀ ਜੀ ਕੋਈ ਚੰਗਾ ਕੰਮ ਕਰਨ, ਆਪਾਂ ਉਹਦੀ ਵੀ ਸਲੋਤਿਆ ਕਰਾਂਗੇ। ਪਰ ਉਹ ਕੁਝ ਬੰਦੇ ਫਿਰ ਉਦੋਂ ਨਾਰਾਜ਼ ਹੋ ਜਾਂਦੇ ਆ ਕਿ ਇਹ ਰਾਸ਼ਟਰਵਾਦੀ, ਉਦੋਂ ਅਸੀਂ ਰਾਸ਼ਟਰਵਾਦੀ ਬਣ ਜਾਂਦੇ ਆ। ਪਰ ਜਦੋਂ ਅਸੀਂ ਗੱਲ ਕਹਾਂਗੇ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ, ਜੋ ਇੱਥੇ ਇਸ ਮੁਲਕ ਦੇ ਵਿੱਚ ਹੁੰਦਾ, ਉਹ ਚੀਜ਼ਾਂ ਨੂੰ ਆਧਾਰ ਬਣਾ ਕੇ ਕ੍ਰਿਟੀਸਾਈਜ਼ ਕਰਾਂਗੇ, ਤਾਂ ਫਿਰ ਅਸੀਂ ਦੂਜਿਆਂ ਲਈ ਦੇਸ਼ ਧਰੋਹੀ ਹੋ ਜਾਵਾਂਗੇ। ਤਾਂ ਸੱਚ ਕਹਿਣਾ ਵੀ ਤਾਂ ਦੇਸ਼ ਧਰੋਹ ਆ ਉਰੇ। ਜੱਫੀ ਤਾਂ ਛੱਡੋ ਤੁਸੀਂ ਗੱਲ, ਮੈਂ ਉਧਰ ਲਿਜਾਂਦਾ ਹੀ ਨਹੀਂ ਹੈ ਕਿ ਇੱਥੇ ਤਾਂ ਉਹਨਾਂ ਲੋਕਾਂ ਤੇ ਵੀ ਕੇਸ ਦਰਜ ਕਰ ਦਿੱਤੇ ਗਏ ਦੇਸ਼ ਧਰੋਹ ਦੇ, ਜਿਨ੍ਹਾਂ ਨੇ ਸਿਰਫ ਕਾਰਟੂਨ ਬਣਾਏ ਸੀਗੇ। ਕਾਰਟੂਨ ਬਣਾਉਣ ਵਾਲਿਆਂ ਤੇ ਵੀ ਦੇਸ਼ ਧਰੋਹ ਲੱਗ ਜਾਂਦਾ ਉਰੇ। ਕਵਿਤਾਵਾਂ ਲਿਖਣ ਵਾਲਿਆਂ ਤੇ ਵੀ ਤਾਂ ਦੇਖੋ ਆ ਕਿੰਨੇ ਲੈਫਟਿਸਟ ਚੱਕ ਕੇ ਅੰਦਰ ਮਾਰੇ ਇਹਨਾਂ ਨੇ ਬਜ਼ੁਰਗ। ਥੋੜੇ ਇੱਕ ਤਾਂ ਪਿਛਲੇ ਦਿਨ ਹੀ ਚੱਲ ਵਸਿਆ ਸੀਗਾ, ਤੁਹਾਨੂੰ ਯਾਦ ਹੋਣਾ। ਕਿੰਨੇ ਆ ਉਹ, ਕੋਈ ਕਵੀ ਆ, ਕੋਈ ਬਹੁਤ ਪੜ੍ਹਿਆ ਲਿਖਿਆ ਪ੍ਰੋਫੈਸਰ ਆ, ਸਾਰੇ ਟੰਗ ਕੇ ਪਰੇ ਮਾਰੇ ਆ। ਤਾਂ ਦੇਸ਼ ਧਰੋਹ ਦਾ ਕੀ ਪੈਮਾਨਾ? ਦੇਸ਼ ਧਰੋਹ ਤੇ ਜਦੋਂ ਹੋਇਆ ਸਰਬੱਤ ਖਾਲਸਾ ਤੇ US ਦੇ ਵਿੱਚੋਂ ਭੁਪਿੰਦਰ ਸਿੰਘ ਜੀ ਗਏ ਸਨ, ਯਾਦ ਆ ਤੁਹਾਨੂੰ? US ਦੇ ਵਿੱਚੋਂ ਗਏ ਸਨ ਤੇ ਸੰਗਤ ਦੇ ਵਿੱਚ ਬੈਠੇ ਸੀ। ਮੈਂ ਤੁਹਾਨੂੰ ਦੱਸ ਦਿੰਦਾ ਕਿੱਥੇ ਪੈਮਾਨੇ ਕਿਸ ਤਰ੍ਹਾਂ ਦੇ। US ਦੇ ਵਿੱਚੋਂ ਗਿਆ ਕੋਈ ਸ਼ਖਸ
जाके संगत च बैठा सी, निशानदेही करके ਉਹਦੇ ਤੇ ਪਰਚਾ ਪਾਤਾ ਸੀਗਾ, ਔਰ ਜਦੋਂ ਜੇਲ੍ਹ ਚੋਂ ਨਿਕਲੇ ਇੱਕ ਪਰਚਾ ਹੋਰ ਪਾਤਾ। ਕੀ ਕਰੋਗੇ? ਤਾਂ ਇੱਥੇ ਪੈਮਾਨੇ ਸਿਆਸਤ ਤੈਅ ਕਰਦੀ ਆ ਅਸਲ ਦੇ ਵਿੱਚ। ਦੇਸ਼ ਧਰੋਹ ਏਡੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਕੋਈ ਦੇਸ਼ ਧਰੋਹ ਨਹੀਂ ਹੁੰਦਾ। ਮੈਂ ਕਹਿੰਦਾ ਅਸੀਂ ਕਰਦੇ ਆ ਵਕਾਲਤ ਕਿ ਖੋਲੋ ਲਾਂਘਾ, ਖੋਲੋ ਵਪਾਰ, ਖੋਲੋ, ਇੱਕ ਦੂਜੇ ਦੀਆਂ ਗਰਦਨਾਂ ਕੱਟਣੀਆਂ ਉਹ ਛੱਡੋ, ਇੱਕ ਦੂਜੇ ਨਾਲ ਧਰਮ ਦੇ ਆਧਾਰ ਤੇ ਜੋ ਨਫ਼ਰਤ ਕਰਦੇ ਹੋ ਛੱਡੋ, ਛੱਡ ਦਿਓ ਸਾਰਾ ਕੁਛ। ਤਾਂ ਕੀ ਹੈ, ਮੈਂ ਦੇਸ਼ ਧਰੋਹੀ ਹਾਂ? ਜੇ ਇਸ ਲਿਹਾਜ਼ ਨਾਲ ਦੇਸ਼ ਧਰੋਹੀ ਹਾਂ ਤਾਂ ਫਿਰ ਮੇਰੇ ਖਿਆਲ ਦੇ ਨਾਲ ਇਨਸਾਨੀਅਤ ਦਾ ਜਿਹੜਾ ਆਪਾਂ ਹਮੇਸ਼ਾ ਰਾਗ ਅਲਾਪਦੇ ਹਾਂ, ਫਿਰ ਇਨਸਾਨੀਅਤ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਰਹਿ ਜਾਂਦੀ। ਇਖਲਾਕ ਨਾਂ ਦਾ ਤਾਂ ਕੋਈ ਫਿਰ ਸ਼ਬਦ ਹੈ ਜਿਹੜਾ ਸਾਨੂੰ ਇਸਤੇਮਾਲ ਕਰਨ ਦਾ ਹੀ ਹੱਕ ਨਹੀਂ ਬਣਦਾ। ਜੀ ਬਿਲਕੁਲ। ਉਹ ਤਾਂ ਇਹ ਮੋਦੀ ਵੀ ਅਚਾਨਕ ਹੀ ਜਹਾਜ਼ ਲੈ ਕੇ ਪਾਕਿਸਤਾਨ ਨੂੰ ਚਲਾ ਗਿਆ ਸੀ, ਉਦੋਂ ਕਿਸੇ ਨੇ ਕੁਛ ਨਹੀਂ ਜਿਹੜੀ ਚੂੰ ਨਹੀਂ ਸੀ ਉਹ ਕੀਤੀ, ਖਾਇਆ ਸੀ ਬਰਥਡੇ ਦਾ ਕੇਕ ਵੀ ਉਦੋਂ। ਤੇ ਅਗਲੇ ਕਾਲਰ ਨੇ ਅਜੇ ਵੀਰ ਜੀ। ਗੱਲ ਛੋਟੀ ਰੱਖਣ ਦੀ ਸਾਰੇ ਸਰੋਤਿਆਂ ਨੂੰ ਮੈਂ ਬੇਨਤੀ ਕਰਦਾ ਕਿਉਂਕਿ ਸਮਾਂ ਆਪਣਾ ਭੱਜਿਆ ਜਾਂਦਾ ਤੇ ਕਾਫੀ ਕਾਲਰ ਆਪਣੇ ਕੋਲ ਬਚੇ ਆ। ਜੀ ਅਜੇ ਵੀਰ ਜੀ। ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਜੀ ਤੇ ਪਹਿਲਾਂ ਤੇ ਮਿੰਟੂ ਜੀ ਸਾਰਿਆਂ ਨੂੰ ਮੈਂ ਵਧਾਈ ਵੀ ਸਾਡਾ ਕਾਮਨ ਮੈਨ ਬਣਿਆ ਚੀਫ ਮਿਨਿਸਟਰ ਪੰਜਾਬ ਦਾ। ਜਿਵੇਂ ਕੇਜਰੀਵਾਲ ਸਾਹਿਬ ਕਹਿੰਦੇ ਆ ਵੀ ਮੈਂ ਆਮ ਆਦਮੀ ਆ, ਉਹਨਾਂ ਨੇ ਕਰਕੇ ਵੀ ਦਿਖਾ ਰਹੇ ਨੇ ਤੇ ਵਧੀਆ ਗੱਲ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹ ਇਦਾਂ ਅਗਰ ਜਿਹੜੇ ਕੰਮ ਰੁਕੇ ਹੋਏ ਨੇ ਉਹ ਕਰਨ ਪੰਜਾਬ ਦੇ। ਤੇ ਦੂਜਾ ਹੈਗਾ ਵੀ ਸਿੱਧੂ ਸਾਹਿਬ ਉਹਨਾਂ ਨੂੰ ਕੰਮ ਕਰਨੇ ਹੀ ਨਹੀਂ ਦੇ ਰਹੇ, ਉਹਨਾਂ ਦੇ ਮੋਢਿਆਂ ਤੇ ਚੜੇ ਫਿਰਦੇ ਨੇ ਤੇ ਉਹਨਾਂ ਨੂੰ ਛੱਡਣਾ ਚਾਹੀਦਾ। ਨਾ ਤਾਂ ਉਹ ਉਹਨਾਂ ਨੂੰ ਜਿਹੜੀ ਉਹਨਾਂ ਦੇ ਪਾਰਟੀ ਦੇ ਰਾਹੁਲ ਜੀ ਨੇ ਉਹ ਉਹਨਾਂ ਨੂੰ ਸੱਦੀ ਜਾਂਦੇ ਨੇ, ਫਿਰ ਇੱਦਾਂ ਤਾਂ ਕੰਮ ਚੱਲਣਾ ਨਹੀਂ ਹੈਗਾ। ਤੇ ਦੂਸਰਾ ਜਿਹੜਾ ਸਿੱਧੂ ਸਾਹਿਬ ਨੂੰ ਇਹ ਕਹਿ ਰਹੇ ਨੇ ਕੈਪਟਨ ਸਾਹਿਬ ਵੀ ਉਹ ਦੇਸ਼ ਧਰੋਹੀ ਆ, ਐਕਚੁਅਲ ਦੇ ਵਿੱਚ ਉਹਨਾਂ ਦੇ ਕੋਲੇ ਕੋਈ ਹੁਣ ਮੁੱਦਾ ਨਹੀਂ ਨਾ ਸਿੱਧੂ ਸਾਹਿਬ ਨੂੰ ਦਬਾਉਣ ਦਾ, ਵੀ ਇਹੀ ਇੱਕ ਮੁੱਦਾ ਹੈ ਵੀ ਜਿਹਦੇ ਬਾਰੇ ਉਹ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਕਰਕੇ ਉਹਨੂੰ ਡੋਮੀਨੇਟ ਕਰ ਰਹੇ ਨੇ। ਹਾਂਜੀ ਥੈਂਕ ਯੂ ਤੁਹਾਡਾ ਇਹਦੇ ਬਾਰੇ ਟਿੱਪਣੀ। ਨਹੀਂ ਉਹ ਇੱਕ ਵਿਸ਼ੇਸ਼ ਭਾਈਚਾਰੇ ਨੂੰ ਡਰਾਉਣ ਵਾਸਤੇ ਹਮੇਸ਼ਾ ਇਸ ਸ਼ਬਦ ਦਾ ਇਸਤੇਮਾਲ ਕਰਦੇ ਨੇ ਵਾਰ-ਵਾਰ। ਇਸ ਵਾਰੀ ਉਹਨਾਂ ਦੇ ਮਤਲਬ ਕਿ ਤੀਰ ਦੇ ਦੋ ਨਿਸ਼ਾਨੇ ਆ, ਇੱਕ ਤਾਂ ਕਿ ਇੱਕ ਉਹ ਭਾਈਚਾਰੇ ਦਾ ਸਮਰਥਨ ਮੇਰੇ ਨਾਲ ਹੀ ਰਹੇ ਕਿ ਇਹ ਬੰਦਾ ਹੀ ਭਾਈ ਅਮਨ ਅਮਾਨ ਰੱਖ ਸਕਦਾ, ਔਰ ਦੂਸਰਾ ਕਿ ਉਸੇ ਤੀਰ ਦੇ ਨਾਲ ਸਿੱਧੂ ਫੁੰਡਿਆ ਜਾਵੇ, ਸਿੱਧੂ ਇੱਕ ਖਲਨਾਇਕ ਬਣ ਜਾਵੇ। ਸਿੱਧੂ ਤੋਂ ਵੱਡਾ ਰਾਸ਼ਟਰਵਾਦੀ ਤੇ ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖੀਏ ਤੇ ਲੱਭਣਾ ਔਖਾ ਹੋ ਜਾਂਦਾ। ਸਿੱਧੂ ਦੀ ਆਈਡੀਓਲੋਜੀ ਤੇ ਹੈ ਹੀ ਰਾਸ਼ਟਰਵਾਦੀ ਵਾਲੀ ਹੈ, ਕੱਟੜ ਰਾਸ਼ਟਰਵਾਦੀ ਆ ਉਹ ਇਨਸਾਨ। ਉਹ ਤਾਂ ਚਲੋ ਹੁਣ ਕਾਂਗਰਸ ਦੇ ਵਿੱਚ ਆ ਤੇ ਇਹਨਾਂ ਨੂੰ ਇਹੀ ਪੁੱਛ ਲਓ ਕਿ 4 ਸਾਲ ਪਹਿਲਾਂ 5 ਸਾਲ ਪਹਿਲਾਂ ਕੀ ਸੀਗਾ ਉਹ, ਤੇ ਜੇ ਫਿਰ ਭਾਜਪਾ ਚ ਆ ਜਾਏ ਫਿਰ ਕੀ ਹੋਊਗਾ? ਫਿਰ ਕੀ ਹੋਊਗਾ? ਇਹਨਾਂ ਨੂੰ ਪੁੱਛੋ ਕਿ ਅਮਰਿੰਦਰ ਸਿੰਘ ਵੀ ਤੇ ਕਿਸੇ ਸਮੇਂ ਖਾਲਿਸਤਾਨ ਜਾਂ ਖਾਲਿਸਤਾਨੀਆਂ ਦੀ ਸਪੋਰਟ ਕਰਦਾ ਰਿਹਾ ਕਿ ਨਹੀਂ ਕਰਦਾ ਰਿਹਾ? ਪੁੱਛ ਲਓ ਇਹਨਾਂ ਨੂੰ ਤੇ ਇਸ ਗੱਲ ਦਾ ਵੀ ਨਹੀਂ ਸ਼ਾਇਦ ਪਤਾ ਹੋਣਾ ਜੀ, ਸ਼ਾਇਦ ਇਸ ਗੱਲ ਦਾ ਵੀ ਨਹੀਂ ਪਤਾ ਹੋਣਾ ਕਿ ਉਸ ਟਾਈਮ ਹੁਣੇ ਮੁੱਕਰਨ ਜਿਵੇਂ ਮਰਜ਼ੀ ਲਹਿਰ ਦੇ ਨਾਲ ਨਹੀਂ ਸੀ ਖੜਦੇ ਉਦੋਂ। ਇਹ ਅਰਦਾਸ ਦੇ ਵਿੱਚ ਖੜੇ ਫੋਟੋ ਤੁਸੀਂ ਦੇਖ ਸਕਦੇ ਹੋ, ਹਾਲਾਂਕਿ ਕਹਿੰਦੇ ਕਿ ਮੈਂ ਦਸਤਖਤ ਨਹੀਂ ਸੀ ਕੀਤੇ ਐਲਾਨਨਾਮੇ ਤੇ ਫਲਾਂ ਗੱਲਾਂ ਚਲੋ ਹੁਣ ਘੁਮਾ ਜਾਂਦੇ ਨੇ। ਤੇ ਇਹਨਾਂ ਨੇ ਤਾਂ ਇਹ ਵੀ ਟਵੀਟ ਕੀਤਾ ਹੋਇਆ ਕਿ ਮੈਂ 19 ਕੇ 20 ਬੰਦੇ ਚੰਦਰ ਸ਼ੇਖਰ ਦੇ ਪੇਸ਼ ਕਰਾਏ ਸੀ ਜਿਹੜਾ ਪ੍ਰਾਈਮ ਮਿਨਿਸਟਰ ਸੀ, ਇਹ ਵੀ ਟਵੀਟ ਕੀਤਾ ਸੀਗਾ। ਤੇ ਤੇਰੇ ਕੋਲੋਂ ਬੰਦਿਆਂ ਦੇ ਐਡਰੈਸ ਕਿੱਥੋਂ ਆਏ ਸੀ ਭਾਈ? ਉਹ ਜਿਹੜੇ ਬੰਦੇ ਹਥਿਆਰਬੰਦ ਕਿਸੇ ਮੂਵਮੈਂਟ ਦੇ ਵਿੱਚ ਸੀਗੇ, ਉਹ ਬੰਦੇ ਭਗੌੜੇ ਸੀਗੇ ਜਾਂ ਕਾਨੂੰਨ ਦੀ ਨਜ਼ਰ ਦੇ ਵਿੱਚ ਗੁਨੇਗਾਰ ਸੀ, ਤੇਰੇ ਤੱਕ ਉਹਨਾਂ ਦੀ ਪਹੁੰਚ ਕਿੱਦਾਂ ਸੀ ਬਾਈ 1990-91 ਚ? ਦੱਸਤਾ ਜ਼ਰਾ। ਤਾਂ ਜੇ ਗੱਲਾਂ ਫੋਲਣ ਬੈਠਾਂਗੇ ਬੜੇ ਦੂਰ ਤੱਕ ਚਲੇ ਜਾਂਦੇ ਆ ਗੱਲਾਂ। ਤੇ ਇਹ ਸੰਵਿਧਾਨ ਦੀਆਂ ਕਾਪੀਆਂ ਪਾੜਨ ਵਾਲੇ ਵੀ ਤੇ ਇਹਨਾਂ ਦੇ ਅਲਾਇੰਸ ਪਾਰਟਨਰ ਰਹੇ ਨੇ, ਬਾਅਦ ਚ ਉਹ ਵੀ ਮੁੱਕਰ ਗਏ। ਨਹੀਂ ਜੀ ਉਹ ਤਾਂ ਡੰਮੀ ਕਾਪੀ ਸੀ ਜੀ, ਡੰਮੀ ਕਾਪੀ ਸੀ। ਸੋ ਇਹ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵਾਹਿਆਤ ਗੱਲਬਾਤ ਹੈ, ਪਰ ਉਹਨਾਂ ਦਾ ਨਿਸ਼ਾਨਾ ਜਿਹੜਾ ਉਹ ਗੁੱਜਾ ਹੈ। ਗੁੱਜਾ ਕੀ ਹੁਣ ਤੇ ਸਾਹਮਣੇ ਹੀ ਹੈ ਕਿ ਇੱਕ ਤਾਂ ਕਾਂਗਰਸ ਨੂੰ ਬਦਨਾਮ ਕਰ ਦਿੱਤਾ ਜਾਵੇ ਕੌਮੀ ਪੱਧਰ ਤੇ ਕਿ ਪਾਕਿਸਤਾਨ ਦੇ ਨਾਲ ਮਤਲਬ ਕਿ ਇੱਕ ਸੌਫਟ ਰਿਸ਼ਤਾ ਰੱਖਣਾ ਚਾਹੁੰਦੇ ਆ, ਦੂਜਾ ਸਿੱਧੂ, ਤੇ ਤੀਸਰਾ ਕਿ ਪੰਜਾਬ ਦੀ ਅੰਦਰੂਨੀ ਪੋਲਿਟਿਕਸ ਦੇ ਵਿੱਚ ਇੱਕ ਵਿਸ਼ੇਸ਼ ਭਾਈਚਾਰੇ ਦਾ ਸਮਰਥਨ ਹੈ ਜਿਹੜਾ ਉਹ ਨਾਲ ਜੋੜ ਕੇ ਰੱਖੀਏ, ਕਿਉਂਕਿ ਉਹ ਡਰਾਵੇ ਦੇ ਵਿੱਚ ਜ਼ਿਆਦਾ ਅੱਗੇ ਜੁੜਦਾ, ਪਰ ਉਹ ਪਹਿਲਾਂ ਵਾਲੀਆਂ ਗੱਲਾਂ ਹੁਣ ਹੈ ਨਹੀਂ ਹੈ ਜੀ। ਤੇ ਮਿੰਟੂ ਜੀ ਉਦਾਂ ਜਿਹੜੀ ਇਹਨਾਂ ਨੇ ਸਿੱਧੂ ਬਾਹਾਂ ਫੜ ਕੇ ਧੋਈ ਜਾਂਦਾ ਹੈ ਮੁੱਖ ਮੰਤਰੀ ਨੂੰ, ਬਣਾ ਫਿਰ ਕਿਸੇ ਨੂੰ ਵੀ ਦੇਣ ਜੇ ਗੇੜੇ ਉਹਦੇ ਉੱਥੇ ਹੀ ਮਰਵਾਉਣੇ ਆ ਤੇ ਫਿਰ ਫਾਇਦਾ ਤਾਂ ਕੋਈ ਵੀ ਨਹੀਂ। ਉਹ ਤੇ ਮੇਰੇ ਖਿਆਲ ਦੇ ਨਾਲ ਸਿਆਣਪ ਨਹੀਂ ਹੈਗੀ। ਮੈਂ ਤੁਹਾਨੂੰ ਅੱਗੇ ਕਹਿ ਕੇ ਹਟਿਆ ਨਾ ਕਿ ਮੈਂ ਸਿੱਧੂ ਦੇ ਹੋਛੇਪਣ ਦਾ ਮਦਾਈ ਨਹੀਂ ਆ, ਮੈਂ ਕਦੇ ਵੀ ਨਹੀਂ ਰਿਹਾ। 60 ਸਾਲ ਦੀ ਏਜ ਹੈ ਉਸਦੀ,
ਉਸਦੇ ਬੱਚੇ ਸਾਡੇ ਭੈਣ ਭਰਾ ਸਾਡੀ ਉਮਰ ਦੇ ਹੋ ਗਏ ਉਹਨੇ ਮੇਰੇ ਖਿਆਲ ਦੇ ਨਾਲ ਥੋੜੇ ਬਹੁਤੇ ਫਰਕ ਰੱਖਦੇ ਹੋਣੇ ਆ, ਤਾਂ ਉਹਨੂੰ ਹੁਣ ਥੋੜਾ ਜਿਹਾ ਮੈਚਿਓਰ ਹੋਣ ਦੀ ਜ਼ਰੂਰਤ ਆ। ਬੜੀ ਵੱਡੀ ਜ਼ਿੰਮੇਵਾਰੀ ਆ। ਪਹਿਲੀ ਗੱਲ ਤੇ ਆ ਕਿ ਉਹ ਕਹੇ ਕਿ ਹਾਂ ਭਰਾ ਤੂੰ ਚੱਲ, ਮੈਂ ਸਾਂਭਣਾ ਕੰਮ ਜਥੇਬੰਦੀ ਦਾ ਤੇ ਤੂੰ ਸਾਂਭਣਾ ਗਵਰਨਮੈਂਟ ਦਾ, ਗਵਰਨ ਕਰਨ ਵਾਲਾ ਮਸਲਾ ਜਿਹੜਾ ਪ੍ਰਸ਼ਾਸਨਿਕ ਤੌਰ ਤੇ, ਤਾਂ ਦੋਵੇਂ ਤਾਲਮੇਲ ਬਿਠਾ ਕੇ ਚੱਲੋ। ਕੀ ਆ ਹਰੇਕ ਨਿੱਕੀ ਜੀ ਗੱਲ ਤੇ ਫਿਰ ਉਹ ਕਿਸ ਤਰ੍ਹਾਂ ਹੁਣ ਭਾਸਕਰ ਅਖਬਾਰ ਨੇ 2 ਫੋਟੋਆਂ ਛਾਪੀਆਂ ਸੀ ਕਿ ਗੁਰੂ ਮੁੱਖ ਮੰਤਰੀ ਹੈ, ਮਤਲਬ ਕਿ ਹੱਥ ਹਟਾ ਮੁੱਖ ਮੰਤਰੀ ਹੈ। ਦੇਖੋ ਇੱਕ ਅਖਬਾਰ ਤੈਨੂੰ ਕਹਿ ਰਿਹਾ ਕਿ ਹੱਥ ਹਟਾ, ਯਾਰ ਇਹ ਠੀਕ ਨਹੀਂ ਹੈ। ਪ੍ਰੋਟੋਕਾਲ ਵੀ ਇਸ ਤਰ੍ਹਾਂ ਨਹੀਂ ਅਲਾਓ ਕਰੇਗਾ। ਜੇ ਪ੍ਰੋਟੋਕਾਲ ਅਲਾਓ ਵੀ ਕਰਦਾ ਆ ਤਾਂ ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਨੈਤਿਕ ਤੌਰ ਤੇ ਚੀਜ਼ਾਂ ਠੀਕ ਨਹੀਂ ਜਾਪਦੀਆਂ। ਇਹ ਆ ਕਿ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਔਰ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਬਣਾ ਦਿੱਤਾ ਆ ਇੱਕ ਦਮਿਤ ਸ਼ੋਸ਼ਿਤ ਵਰਗ ਦੇ ਵਿੱਚੋਂ ਇੱਕ ਬੰਦੇ ਨੂੰ ਬਣਾ ਹੀ ਦਿੱਤਾ ਤੁਸੀਂ ਭਾਈਚਾਰੇ ਚੋਂ, ਤੇ ਉਹਨੂੰ ਫ੍ਰੀ ਹੈਂਡ ਦੇ ਕੇ ਦੇਖ ਲਓ ਕੀ ਕਰਦਾ ਉਹ। ਆਹੀ ਗੱਲ ਕਦੇ ਉਹ ਦਿੱਲੀ ਸੱਦ ਲੈਂਦੇ ਆ, ਕਦੇ ਇਹ ਆਪਸ ਦੇ ਵਿੱਚ ਝਗੜ ਪੈਂਦੇ ਆ। ਮੈਨੂੰ ਨਹੀਂ ਲੱਗਦਾ ਕਿ ਇਸ ਸਿਚੁਏਸ਼ਨ ਦੇ ਵਿੱਚ ਚਰਨਜੀਤ ਸਿੰਘ ਬਹੁਤੀ ਦੇਰ ਕੰਮ ਕਰਨਗਾ। ਔਰ ਮੈਂ ਜਿੰਨਾ ਕੁ ਜਾਣਦਾ, ਜੇ ਇਹਨਾਂ ਨੇ ਬਹੁਤਾ ਫਸਿਆ ਤੇ ਉਹਨੇ ਬਾਹਰ ਆ ਕੇ ਹੱਥ ਵੀ ਖੜੇ ਕਰ ਦੇਣੇ ਆ, ਇਹ ਨਹੀਂ ਮੈਨੂੰ ਚੱਲਣ ਦਿੰਦੇ। ਹੈ ਉਹ ਇਸ ਤਰ੍ਹਾਂ ਦਾ ਹੀ ਬੰਦਾ ਉਹ ਕੌੜਾ ਜੇ, ਜਿੱਦਣ ਚੱਲਦਾ ਤਾਂ ਸਾਰਿਆਂ ਨਾਲ ਠੀਕ ਆ, ਉਹ ਐ ਚੱਲੀ ਜਾਂਦਾ ਬਹੁਤ, ਮਤਲਬ ਕਿ ਵਿਚਾਰਾ ਜਿੱਦਾਂ ਕਹਿ ਲਓ ਕਿ ਜੀ 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 ਜੀ, ਪਰ ਜਿੱਦਣ ਉਹ ਅੜਨ ਤੇ ਆ ਗਿਆ ਉਹਨੇ ਬਾਹਰ ਆ ਕੇ ਕਹਿ ਦੇਣਾ ਕਿ ਇਹ ਨਹੀਂ ਮੈਨੂੰ ਚੱਲਣ ਦਿੰਦੇ, ਮੈਂ ਨਹੀਂ ਇਹ ਕੰਮ ਕਰ ਸਕਦਾ। ਸੋ ਇਹ ਗੱਲ ਹੈ ਕਿ ਇੱਥੋਂ ਤੱਕ ਨੌਬਤ ਨਾ ਜਾਵੇ। ਤੁਸੀਂ ਜੇ ਬਣਾਇਆ ਇੱਕ ਭਾਈਚਾਰੇ ਨੂੰ ਤਾਂ ਭਾਈ ਜੋ ਮਾਣ ਬਖਸ਼ਿਆ ਉਹਨੂੰ ਖੁੱਲ ਕੇ ਕੰਮ ਕਰਨ ਦਾ ਮੌਕਾ ਦਿਓ ਯਾਰ। ਜੀ ਜੀ, ਅਗਲੇ ਕਾਲਰ ਨੇ ਹਰਪਾਲ। ਹਾਂਜੀ ਮਿੰਟੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਿੰਟੂ ਜੀ ਚਲੋ ਵਧਾਈਆਂ ਤੇ ਸਾਰੇ ਜਣੇ ਦੇਈ ਜਾ ਰਹੇ। ਆਪਾਂ ਇੱਕ ਕੁਐਸਚਨ ਤੇ ਆ ਜੰਨੇ ਆ ਵੀ ਆਪਣੇ ਮਿੰਟੂ ਭਾਜੀ, ਜਿੱਦਾਂ ਸਿੱਖ ਧਰਮ ਦੇ ਵਿੱਚ ਆਪਾਂ ਸੁਣ ਹੀ ਰਹੇ ਆ ਪਿਛਲੇ 1 ਵੀਕ ਤੋਂ ਵੀ ਜਾਤ ਪਾਤ ਜੇ ਉਹ ਬੜਾ ਰੌਲਾ ਪੈ ਰਿਹਾ ਆ। ਚਲੋ ਤੁਸੀਂ ਵੀ ਕਹਿੰਦੇ ਆ ਵੀ ਚਲੋ ਇਨਸਾਨ ਚੰਗਾ ਹੋਣਾ ਚਾਹੀਦਾ, ਸਿੱਖ ਧਰਮ ਦੇ ਵਿੱਚ ਜਾਤ ਵੀ ਨਹੀਂ ਹੁੰਦੀ। ਗੁਰਬਾਣੀ ਵੀ ਇਸ ਗੱਲ ਨੂੰ ਖੰਡਨ ਕਰਦੀ ਆ ਔਰ ਮੰਨਦੀ ਨਹੀਂ ਇਸ ਚੀਜ਼ ਨੂੰ। ਉਹਨਾਂ ਨੇ ਇਹੀ ਗੱਲ ਤੇ ਸਮਝਾਈ ਆ ਸਾਰਿਆਂ ਨੂੰ, ਠੀਕ ਨੇ। ਗੁਰੂਆਂ ਨੇ ਇਹੀ ਗੱਲ ਸਮਝਾਈ ਵੀ ਜਾਤ ਪਾਤ ਨੂੰ ਛੱਡੋ ਭਾਈ। 10 ਗੁਰੂਆਂ ਦੀ ਬਾਣੀ ਦਾ ਨਿਚੋੜ 10ਵੇਂ ਪਾਤਸ਼ਾਹ ਨੇ ਇਹੀ ਕੱਢਿਆ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਵੀ ਭਾਈ ਛੱਡੋ ਖੜਾ ਇਸ ਚੀਜ਼ ਦਾ, ਨਹੀਂ। ਤੇ ਭਾਜੀ ਜਦੋਂ ਉਹ ਮੇਰਾ ਹੁਣ ਕੁਐਸਚਨ ਇਹ ਆ ਵੀ ਜਦੋਂ ਮੁੱਖ ਮੰਤਰੀ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਗਏ ਆ, ਚਲੋ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਪਏ ਆ ਵੀ ਉਹਨਾਂ ਨੂੰ ਸਰੋਪਾ ਨਹੀਂ ਦਿੱਤਾ ਗਿਆ, ਠੀਕ ਹੈ, ਦਰਬਾਰ ਸਾਹਿਬ ਦੇ ਅੰਦਰ। ਤੇ ਜੇ ਮੋਦੀ ਸਾਹਿਬ ਆਉਂਦਾ ਆ ਜਾਂ ਕੋਈ ਹੋਰ ਜਣਾ ਖਣਾ ਕੋਈ ਵੀ ਆ ਜਾਂਦਾ ਆ, ਤੇ ਜਿਹੜੇ ਉੱਧਰ ਜਾਂਦੇ ਆ ਅਮਿਤ ਸ਼ਾਹ ਹੁਣੀ, ਉਹਨੂੰ ਜਿਹੜੇ ਜਥੇਦਾਰ ਹੈਗੇ ਨੇ ਜਿਹੜੇ ਸਾਡੇ 5 ਤਖਤ ਆ ਉਹਦੇ ਵਿੱਚੋਂ ਉਹ ਤਖਤ ਵੀ ਹੈਗਾ ਉੱਥੇ, ਉਹਨੂੰ ਦੇਖੋ ਅਮਿਤ ਸ਼ਾਹ ਨੂੰ ਕਿੱਦਾਂ ਨਿਵਾਜਿਆ ਜਾਂਦਾ, ਬੱਲੇ ਬੱਲੇ ਹੁੰਦੀ ਹਜ਼ੂਰ ਸਾਹਿਬ ਸ਼ਾਇਦ ਮੇਰੇ ਖਿਆਲ ਦੇ ਨਾਲ। ਹਾਂਜੀ, ਪਰ ਭਾਜੀ ਇੱਥੇ ਉਹਨਾਂ ਨੂੰ ਸਰੋਪਾ ਨਹੀਂ ਦਿੱਤਾ ਗਿਆ। ਕੀ ਇਹ SGPC ਇਹ ਗੁਨੇਗਾਰ ਨਹੀਂ ਇਸ ਚੀਜ਼ ਦੀ, ਜਾਂ ਇਹ ਅਲੱਗ ਕਰ ਰਹੀ ਆ ਵੀ ਇਸ ਬੰਦੇ ਨੂੰ ਨਹੀਂ ਦੇਣਾ ਤੇ ਇਸ ਨੂੰ ਦੇਣਾ? ਇਹ ਗਲਤ ਕੰਮ ਨਹੀਂ ਹੋ ਰਿਹਾ? SGPC ਗੁਨੇਗਾਰ, ਇਹ ਤਨਖਾਹੀਏ ਨਹੀਂ ਹੈਗੇ? ਨਹੀਂ ਸਰ, ਸਰੋਪਾ ਤਾਂ ਉਹਨਾਂ ਨੂੰ ਦਿੱਤੇ ਗਏ ਨੇ, ਬਖਸ਼ਿਸ਼ ਹੋਈ ਹੈ, ਉਹ ਤਾਂ ਬਖਸ਼ ਕੀਤੇ ਗਏ ਨੇ, ਪਰ ਉਹ ਮੇਰੇ ਖਿਆਲ ਦੇ ਨਾਲ ਦਫ਼ਤਰ ਦੇ ਵਿੱਚ ਦਿੱਤੇ ਗਏ ਨੇ। ਤਾਂ ਇੱਕ ਇਹ ਵੀ ਵੈਸੇ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ, ਮੈਂ ਸਵੇਰੇ ਕਰ ਦਊਂਗਾ ਕਿ SGPC ਨੇ ਸ਼ਾਇਦ ਇੱਕ ਨੇਮ ਬਣਾ ਲਿਆ ਹੁਣ ਕਿ ਜਿਹੜੇ ਇਹ ਸਿਰੋਪਾ ਦਿੱਤੇ ਜਾਣਗੇ ਉਹ ਦਫ਼ਤਰ ਦੇ ਵਿੱਚ ਹੀ ਦਿੱਤੇ ਜਾਣਗੇ। ਸੋ ਇਹ ਕਨਫਰਮ ਕਰਨਾ ਪਵੇਗਾ ਮੈਨੂੰ, ਕਿਉਂਕਿ ਅੱਜ ਹੀ ਪਤਾ ਲੱਗਿਆ, ਬਾਅਦ ਦੁਪਹਿਰ ਹੀ ਪਤਾ ਲੱਗਿਆ ਕਿ ਇਹਨਾਂ ਨੇ ਨੇਮ ਬਣਾ ਦਿੱਤਾ ਸੀਗਾ ਕਿ ਕੋਈ ਵੀ ਆਵੇ, ਅਸੀਂ ਜੋ ਮਤਲਬ ਕਿ ਮਾਨ ਸਨਮਾਨ ਦੇਣਾ ਹੈ, ਸਰੋਪਾ ਦੇਣਾ ਹੈ, ਤਾਂ ਉਹ ਦਫ਼ਤਰ ਦੇ ਵਿੱਚ ਉਹ ਦਿੱਤਾ ਜਾਏਗਾ। ਤਾਂ ਦਫ਼ਤਰ ਦੇ ਵਿੱਚ ਇਹਨਾਂ ਨੂੰ ਉਹ ਸਰੋਪਾ ਜਿਹੜੇ ਆ ਦਿੱਤੇ ਗਏ ਨੇ, ਬਖਸ਼ਿਸ਼ ਮਤਲਬ ਕਿ ਹੋਏ। ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਨੇ ਸੁਖਦੇਵ ਜੀ। ਹਾਂਜੀ ਸੁਖਦੇਵ ਜੀ, ਸਵਾਲ ਪੁੱਛ ਲਿਓ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਸਾਹਿਬ ਮੈਂ ਪੁੱਛਣਾ ਸੀ, ਜਿਹੜਾ ਹਾਈ ਕੋਰਟ 'ਚ ਲਿਫਾਫਾ ਪਿਆ ਉਹ ਖੁੱਲੂ ਕਿ ਕਦੇ ਨਹੀਂ ਖੁੱਲੂ? ਤੇ ਦੂਸਰਾ ਜਿਹੜਾ ਉਹ ਮੇਰਾ ਖਿਆਲ ਵੀ ਸੁਮੇਸ਼ ਸੈਣੀ ਦੇ ਵੀ ਕਿਸਮਤ ਦਾ ਸਾਰਾ ਬਹੁਤ ਬੁਲੰਦ ਆ, ਮੈਨੂੰ ਲੱਗਦਾ ਉਹਦੇ ਤੇ ਵੀ ਨਹੀਂ ਹੱਥ ਪੈਣਾ। ਆ ਜਿੰਨੀਆਂ ਸੈੱਟ ਵਗੈਰਾ ਹੈਗੀਆਂ ਮੇਰਾ ਖਿਆਲ ਹੈ ਵੀ ਇਹ ਤਾਂ ਨਾ ਐਵੇਂ ਟੈਂ ਫੇਸ਼ੀ ਰਿਜ਼ਲਟ ਹੋਊਗਾ ਇਹਦਾ, ਤੇ ਆ ਤੋਂ ਬਾਅਦ ਚਾਨਣਾ ਪਾਇਆ। ਤੇ ਬਾਕੀ ਜਿਹੜਾ ਹੈਗਾ ਨਾ ਆਪਣਾ ਕੈਪਟਨ, ਤੇ ਤੁਸੀਂ ਦੱਸ ਹੀ ਦਿੱਤਾ ਐਕਸਪਲੇਨ 'ਚ, ਆਪਾਂ ਵੇਸਟੇਜ ਆਫ ਟਾਈਮ ਹੈ ਵੀ ਇਹ ਨਾ ਹੁਣ ਤਰਲੇ ਮੱਛੀ ਹੋਇਆ ਫਿਰਦਾ।
ਇਹ ਸਿਕਿਉਰਿਟੀ ਦਾ ਤਾਂ ਗਵਰਨਮੈਂਟ ਆਫ ਇੰਡੀਆ ਦਾ ਕੰਮ ਹੈਗਾ ਵੀ ਉਹ ਦੱਸੋ ਵੀ ਕੀ ਹੈਗਾ ਇਹ। ਹਾਂ ਬਾਕੀ ਸਿੱਧੂ ਆ ਇਮੈਚਿਓਰ ਗੱਲਾਂ ਕਰ ਜਾਂਦਾ, ਵੈਸੇ ਤੁਹਾਡੀ ਗੱਲ ਸਹੀ ਆ। ਆ 2-3 ਗੱਲਾਂ ਦਾ ਜਵਾਬ ਦਿਓ ਜੀ। ਥੈਂਕ ਯੂ ਜੀ। ਹਾਂਜੀ ਹਾਂਜੀ ਨਹੀਂ ਦੇਖੋ ਹੁਣ ਗੱਲਾਂ ਮਿਕਸ ਜਿਹੀਆਂ ਹੋ ਗਈਆਂ, ਮੈਂ ਫਿਰ ਵੀ ਯਤਨ ਕਰਦਾ ਕਿ ਇੱਕ ਤੇ ਇਹ ਆ ਕਿ ਜੋ ਸਿੱਧੂ ਦੀ ਆਪਾਂ ਮੈਚੁਰਿਟੀ ਦੀ ਗੱਲ ਕਰਦੇ ਉਹ ਤਾਂ ਮੇਰੇ ਖਿਆਲ ਦੇ ਨਾਲ ਕਾਫੀ ਹੋ ਗਈ ਆ। ਦੂਜੀ ਜਿਹੜੀ ਗੱਲ ਇਹਨਾਂ ਨੇ ਕਹੀ ਆ ਰਾਜ ਕਰਮਜੀਤ ਸਿੰਘ ਜੀ, ਜੇ ਤੁਹਾਨੂੰ ਯਾਦ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ। ਗੱਲਾਂ ਦੇ ਵਿੱਚ ਵਾਕਈ ਕਾਲੀ ਦੇ ਵਿੱਚ ਜਿਹੜੀ ਇੱਕ ਤਾਂ ਕਹਿੰਦੇ ਵੀ ਸਿਕਿਉਰਿਟੀ ਦਾ ਚਲੋ ਉਹਨਾਂ ਦਾ ਹੁੰਦਾ ਆ, ਸੈਂਟਰ ਦਾ ਜਿਹੜਾ ਉਹ ਕੰਮ ਹੁੰਦਾ ਆ, ਉੱਥੇ ਤਰਲੋ ਮੱਚੀ ਹੋਇਆ ਪਿਆ ਜੀ। ਹਾਂ ਅਮਰਿੰਦਰ ਸਿੰਘ ਦਾ ਇਹ ਵੀ ਹੋ ਸਕਦਾ ਆ ਕਿ ਚਲੋ ਜੇ ਕੋਈ ਬਚਿਆ ਕੁਚਿਆ ਹੁਣ ਉਹਨਾਂ ਚ ਸਿੱਟ ਦੀ ਗੱਲ ਕਰਦੇ ਸੀਗੇ, ਹਾਈ ਕੋਰਟ ਦੇ ਵਿੱਚ ਪਿਆ ਬੰਦ ਲਿਫਾਫਾ ਤੇ ਸਿੱਟਾਂ ਜਿਹੜੀਆਂ। ਹਾਂਜੀ ਹਾਂਜੀ ਦੇਖੋ ਹਾਂ ਮੈਂ ਉਹੀ ਕਹਿ ਰਿਹਾ ਕਿ ਅਮਰਿੰਦਰ ਸਿੰਘ ਦਾ ਹੋ ਸਕਦਾ ਕਿ ਤੁੱਕਾ ਲੱਗ ਜਾਵੇ ਕਿਤੇ ਗਵਰਨਰ ਬਣ ਜਾਣ ਭਾਜਪਾ 'ਚ ਜਾ ਕੇ, ਕਿਉਂਕਿ ਮੁੱਖ ਮੰਤਰੀ ਤੇ ਭਾਜਪਾ 'ਚ ਵੀ ਨਹੀਂ ਬਣ ਸਕਦੇ, ਜਾ ਕੇ ਵੀ ਨਹੀਂ ਬਣ ਸਕਦੇ। ਪੁੱਛੋ ਕਿਉਂ? ਕਿਉਂਕਿ ਉਹ ਤਾਂ ਮਾਰਗ ਦਰਸ਼ਨ ਮੰਡਲ 'ਚ ਜਾਣਗੇ, ਉਹ ਤੇ 80 ਸਾਲ ਦੇ ਉੱਤੇ ਨੇ, ਫਿਰ ਕੰਮ ਸਿਆਪਾ ਪੈ ਜਾਣਾ। ਬੈਠੇ ਰਹੋ ਮਾਰਗ ਦਰਸ਼ਨ, ਅਡਵਾਨੀ ਨਾਲ ਚੱਲ ਜਾਓ, ਤਾਸ਼ ਲੈ ਲਓ, ਸੀਪ ਖੇਡੋ। ਤੇ ਉਹ ਕੈਪਟਨ ਚੰਨਣ ਸਿੰਘ ਸੰਧੂ ਤੇ ਹੋਰ ਸਲਾਹ ਦਿੱਤੀ ਜਾਂਦਾ ਸੀ, ਇਹਨਾਂ ਦਾ ਪੁਰਾਣਾ ਸਾਥੀ ਆ। ਉਹ ਕਹਿੰਦਾ ਤੂੰ ਟਿੰਡੇ ਲੈਣੇ, ਕਹਿੰਦਾ ਹੁਣ ਮੈਂ ਤਾਂ ਜਾ ਕੇ ਤਾਂ ਕਹੂੰਗਾ ਅਮਰਿੰਦਰ ਸਿੰਘ ਨੂੰ ਸਲਾਹ ਦਊਂਗਾ। ਉਹ ਕਹਿੰਦਾ ਸਵੇਰੇ ਉੱਠ ਕੇ ਪੀਆ ਕਰ ਵੋਦਕਾ, ਦੁਪਹਿਰੇ ਜਿੰਨ ਪੀ ਲਿਆ ਕਰ, ਸ਼ਾਮ ਨੂੰ ਵਿਸਕੀ ਪੀ ਕੇ ਘਰਾੜੇ ਮਾਰ। ਤੂੰ ਕੀ ਲੈਣਾ, 4 ਸਾਲ ਰਹਿ ਗਏ ਤੇਰੇ ਕੋਲੇ, ਆਪਾਂ ਤਾਂ ਤਾਂ ਨੂੰ ਜਾਣਾ। ਚਲੋ ਉਹ ਉਹਨਾਂ ਦੀ ਆਪ ਦੀ ਸਲਾਹ ਆ, ਸਾਥੀ ਨੇ, ਇਹਨਾਂ ਦੇ ਪੁਰਾਣੇ ਦੋਸਤ ਨੇ। ਤੇ ਖੈਰ ਜੇ ਆਪਾਂ ਹੁਣ ਜੇ ਪਾਸੇ ਦੇਖੀਏ ਕਿ ਜੋ ਲਿਫਾਫਾ ਹੈ, ਲਿਫਾਫਾ ਦੇਖੋ ਲੱਗਦਾ ਤੇ ਉਹ ਆ ਕਿ ਲਿਫਾਫਾ ਨਹੀਂ ਖੁੱਲੇਗਾ ਐਡੀ ਜਲਦੀ, ਕਿਉਂਕਿ ਇੱਕ ਚੀਜ਼ ਨੂੰ ਨਾ ਤੁਸੀਂ ਸਮਝਿਓ ਕਿ ਆਪਾਂ ਬਹੁਤ ਜਲਦੀ ਉਮੀਦਵਾਨ ਹੋ ਜਾਂਦੇ ਆ, ਉਮੀਦ ਲਾ ਲੈਂਦੇ ਆ, ਪਰ ਜਿਹੜੇ ਮਾਮਲੇ ਕੋਰਟ ਦੇ ਵਿੱਚ ਹੁੰਦੇ ਨਾ, ਕੋਰਟਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਹੜੀ ਸਰਕਾਰ ਆਈ ਆ ਕਿਹੜੀ ਸਰਕਾਰ ਗਈ ਆ, ਉਹ ਪ੍ਰੋਸੀਜਰ ਉਸ ਹਿਸਾਬ ਨਾਲ ਹੀ ਚੱਲਣੇ ਆ। ਚਾਹੇ ਉਹ ਬੇਅਦਬੀ ਦਾ ਮਸਲਾ ਹੈ, ਚਾਹੇ ਉਹ ਕਿਸੇ ਨਿਰਦੋਸ਼ ਨੂੰ ਮਾਰਨ ਦਾ ਮਸਲਾ ਹੈ, ਚਾਹੇ ਉਹ ਡਰੱਗ ਨਾਲ ਜੁੜਿਆ ਮਸਲਾ ਹੈ। ਹਾਂ ਇਹ ਆ ਕਿ ਤੁਸੀਂ ਪੈਰਵਾਈ ਕਿਸ ਤਰ੍ਹਾਂ ਕਰਦੇ ਹੋ, ਇਹਦੇ ਤੇ ਆਪਣੀ ਨਿਗਾਹ ਰਹੇਗੀ। ਔਰ ਸਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਕੱਲਾ ਕੀ ਮੰਨ ਲਓ 2-4 ਬੰਦਿਆਂ ਨੂੰ ਫੜ ਕੇ ਇੱਕ ਕੇਸ ਦੇ ਵਿੱਚ ਕੀ ਅਸੀਂ ਉਸ ਮਸਲੇ ਦਾ ਹੱਲ ਕਰ ਲਾਂਗੇ? ਕਿਉਂਕਿ ਉਹ ਤੇ ਬੰਦੇ ਪਾਵਰਲੈਸ ਨੇ। ਜਿਨ੍ਹਾਂ ਦਾ ਸਿੱਧੂ ਜ਼ਿਕਰ ਕਰਦਾ ਹੈ ਉਹ ਤਾਂ ਪਿਛਲੇ 5 ਸਾਲ ਤੋਂ ਪਾਵਰਲੈਸ ਨੇ, ਤਾਂ ਬਾਹਰ ਨੇ ਪਾਵਰ ਦੇ ਵਿੱਚੋਂ। ਤੇ ਜੇ ਉਹ ਇਹਨਾਂ 5 ਸਾਲਾਂ 'ਚ ਵੀ ਕੋਈ ਗਲਤ ਕਰਦੇ ਰਹੇ ਤਾਂ ਉਹ ਅੰਦਰ ਕਿਉਂ ਨਹੀਂ ਗਏ? ਮੇਰਾ ਸਵਾਲ ਹੈ ਕਿ ਉਹਨਾਂ 5 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਡਰੱਗ ਨਾਲ ਮੌਤ ਨਹੀਂ ਹੋਈ? ਕੀ ਡਰੱਗ ਜਿਹੜਾ ਖਤਮ ਹੋ ਗਿਆ? ਇਹ ਗੱਲ ਸਿੱਧੂ ਸਾਹਿਬ ਕਦੇ ਕਰਦੇ ਹੀ ਨਹੀਂ ਕਿ ਡਰੱਗ ਨਾਲ ਜਿਹੜੀਆਂ ਮੌਤਾਂ ਹੋਈਆਂ ਇਹਨਾਂ ਨੂੰ ਰੋਕਣਾ ਕਿਵੇਂ। ਅਸੀਂ ਇਹੀ ਤੇ ਗੱਲ ਕਰਦੇ ਹਾਂ ਕਿ ਉਹ ਤੁਹਾਨੂੰ ਗੋਲ ਭਜਾਈ ਫਿਰਦਾ ਹੈ। ਗੱਲ ਕਰੋ ਪਤੇ ਦੀ ਕਿ ਜੇ ਡਰੱਗ ਦਾ ਇਸ਼ੂ ਹੈ ਤਾਂ ਕੱਲੀ ਡਰੱਗ ਦੀ ਰਿਪੋਰਟ ਤੱਕ ਹੀ ਕਿਉਂ, ਡਰੱਗ ਬਾਰੇ ਪਾਲਿਸੀ ਕਿਉਂ ਨਹੀਂ ਬਈ? ਜੀ ਜੀ ਬਿਲਕੁਲ। ਇਹ ਤਾਂ ਜਿਹੜਾ ਇੱਥੇ ਦੇ ਹਾਲਾਤ ਆ। ਵੈਸੇ ਅਦਾਲਤਾਂ ਨੂੰ ਜਦੋਂ ਇਹਨਾਂ ਦੇ ਆਪਣੇ ਬੰਦੇ ਹੁੰਦੇ ਆ ਉਦੋਂ ਤਾਂ ਫਿਰ ਝੱਟ ਜਿਹੜੀਆਂ ਉਹ ਰਾਤ ਨੂੰ ਵੀ ਖਿਲਾ ਕੇ ਕੰਮ ਕਰਾ ਲੈਂਦੇ ਆ, ਪਰ ਜਦੋਂ ਨਹੀਂ ਕਰਾਉਣਾ ਹੁੰਦਾ ਤਾਂ ਫਿਰ ਨਹੀਂ ਹੁੰਦਾ, ਇਹ ਆਪਾਂ ਨੂੰ ਪਤਾ ਹੀ ਆ। ਤੇ ਮਿੰਟੂ ਜੀ ਸ਼ੁਕਰੀਆ, ਧੰਨਵਾਦ, ਮਿਹਰਬਾਨੀ ਜੀ। ਮਿਲਦੇ ਹਾਂ ਜੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।